ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸਭ ਤੋਂ ਪਹਿਲਾਂ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਹੈ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 4082722500। ਟਿੜਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿੜਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 2092770113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁੱਖ ਹੁਣ ਖਬਰਾਂ ਦਾ ਕਰਦੇ ਹਾਂ। ਖਬਰਾਂ ਵੱਲ ਵਧੀਏ ਤਾਂ ਮਿੰਟੂ ਜੀ ਪਾਇਓ ਜ਼ਰਾ ਚਾਨਣਾ। ਕਾਕਰੋਚਾਂ ਨੇ ਤਾਂ ਆਪਣੀ ਜੰਗ ਜਿੰਨੀ ਕੁ ਜਿੱਤੀ ਹੀ ਹੈ, ਉਸ ਤੋਂ ਬਾਅਦ ਹੁਣ ਨਵੇਂ ਕਈ ਮੋਰਚੇ ਖੁੱਲ੍ਹਦੇ ਨਜ਼ਰ ਆ ਰਹੇ ਨੇ। ਕੋਈ ਰਿਜ਼ਰਵੇਸ਼ਨ ਖਤਮ ਕਰਨ ਦੀ ਗੱਲ ਕਰੀ ਜਾਂਦਾ ਹੈ ਤੇ ਕੋਈ ਕਹਿੰਦਾ ਵੀ ਭਾਈ ਨਿਤਿਨ ਗਡਕਰੀ ਅਗਲੀ ਵਾਰੀ ਤੇਰੀ ਹੈ, ਤੈਨੂੰ ਸੀਜ਼ਨ 2 ਚ ਮਿਲਦੇ ਆ। E20 ਜਨਤਾ ਪਾਰਟੀ ਵੀ ਆਪਣਾ ਆਕਾਰ ਲੈਣ ਲੱਗੀ ਹੈ। ਇਹਨੂੰ ਸੀਰੀਅਸ ਲੈਣ ਦੀ ਲੋੜ ਹੈ ਜਾਂ ਫਿਰ ਹੁਣ ਹਰੇਕ ਬੰਦਾ ਹੀ ਜਿਹੜਾ ਦਿਲ ਕਰਦਾ ਉਹ ਬਣਾ ਕੇ ਪਾਈ ਜਾਂਦਾ ਹੈ ਜੀ ਸੋਸ਼ਲ ਮੀਡੀਆ ਤੇ? ਗੁਰਪ੍ਰੀਤ, ਮੇਰੇ ਖਿਆਲ ਦੇ ਨਾਲ ਬਈ ਜੋ ਇਹਨਾਂ ਨੇ ਕਰ ਦਿੱਤਾ ਹੈ ਕਾਕਰੋਚ ਜਨਤਾ ਪਾਰਟੀ ਵਾਲਿਆਂ ਨੇ, ਕਿ ਹੁਣ ਤਾਂ ਛੋਟੇ ਤੋਂ ਹੀ ਛੋਟਾ ਤੇ ਵੱਡੇ ਤੋਂ ਵੱਡਾ ਜੋ ਵੀ ਕੋਈ ਪਲੇਟਫਾਰਮ, ਕੋਈ ਇਸ ਤਰ੍ਹਾਂ ਦੀ ਪਾਰਟੀ, ਕੋਈ ਇਸ ਤਰ੍ਹਾਂ ਦਾ ਸੰਘਰਸ਼ੀ ਮੰਚ ਉਸਰੇਗਾ ਤਾਂ ਮੈਨੂੰ ਲੱਗਦਾ ਕਿ ਆਪਾਂ ਉਸ ਨੂੰ ਰੱਦ ਨਹੀਂ ਕਰ ਪਾਵਾਂਗੇ। ਉਹ ਰਿਸਕੀ ਹੋ ਜਾਏਗਾ ਕਿ ਪਤਾ ਨਹੀਂ ਕੀ ਹੋ ਜਾਣਾ। ਤੁਸੀਂ ਦੇਖੋ, ਮੈਂ ਖੁਦ ਮਤਲਬ ਕਿ ਪਹਿਲਾਂ ਏਦਾਂ ਲੱਗਦਾ ਸੀ, ਮੈਂ ਮੰਨਦਾ ਸੀਗਾ ਕਿ ਸ਼ਾਇਦ ਵੀ ਅੱਧ ਵਿਚਾਲੇ ਜੇ ਕੰਮ ਰਹਿ ਜਾਊਗਾ, ਕਿ ਇਹ ਸਿਰਫ ਤੇ ਸਿਰਫ ਇੱਕ ਗੁੱਸਾ ਹੈ। ਪਰ ਉਹ ਗੁੱਸਾ ਵਾਕਿਆ ਇੰਨਾ ਜ਼ਿਆਦਾ ਸੀਗਾ ਕਿ ਦੇਸ਼ ਦੇ ਯੂਥ ਨੇ, ਤੁਸੀਂ ਵੇਖੋ ਕਿ ਬਿਲਕੁਲ ਜਿੱਦਾਂ ਕਹਿ ਲਈਏ ਨਾ ਕਿ ਬਾਜੀਓ ਹੀ ਪਲਟ ਦਿੱਤੀ। ਅੱਛਾ ਗੁਰਪ੍ਰੀਤ, ਮੈਂ ਤੁਹਾਨੂੰ ਕੁਝ ਚੀਜ਼ਾਂ ਇਹਦੇ ਵਿੱਚ ਐਡੀਸ਼ਨ ਕਰਕੇ ਦੱਸ ਸਕਦਾ ਇਜਾਜ਼ਤ ਸਹਿਤ। ਕਿ ਦੇਖੋ, ਅਸਲ ਦੇ ਵਿੱਚ ਕੀ ਹੋਇਆ ਕਿ ਨਰਿੰਦਰ ਮੋਦੀ ਸਰਕਾਰ ਜੇ ਚੁੱਕੀ ਹੈ ਨਾ, ਤਾਂ ਉਹਦਾ ਇੱਕ ਬਹੁਤ ਵੱਡਾ ਕਾਰਨ ਹੈ। ਅੰਦਰ ਦੀ ਗੱਲ ਇਹ ਆ, ਕਿਉਂਕਿ ਮੈਂ ਦਿੱਲੀ ਦੇ ਇੱਕ ਬਹੁਤ ਵੱਡੇ ਨੇਤਾ ਦੇ ਨਾਲ ਪਿਛਲੇ ਦਿਨੀ ਗੱਲਬਾਤ ਦੇ ਵਿੱਚ ਸੀ, ਤਾਂ ਉਸਨੇ ਕਿਹਾ ਕਿ ਇਹ ਕੋਈ ਮਤਲਬ ਐ ਨਹੀਂ ਹੈ ਕਿ ਉਹਨਾਂ ਦਾ ਪਲਾਨ ਸੀਗਾ ਤੇ ਰਾਤੋਂ ਰਾਤ ਚੇਂਜ ਹੋ ਗਿਆ। ਦਰਅਸਲ ਕੀ ਹੈ ਕਿ 3 ਕਿ 4 ਰਿਪੋਰਟਾਂ ਜਿਹੜੀਆਂ ਨੇ ਉਹ ਨਰਿੰਦਰ ਮੋਦੀ ਗਵਰਨਮੈਂਟ ਨੂੰ ਮਿਲੀਆਂ ਸਨ। ਨੰਬਰ 1 ਕਿ ਇੰਟੈਲੀਜੈਂਸ ਦੀ, ਯਾਨੀ ਸੁਈਆ ਤੰਤਰ ਦੀ, ਫਿਰ ਇਸ ਤੋਂ ਇਲਾਵਾ ਆਰਐਸਐਸ, ਭਾਜਪਾ, ਈਵਨ ਦੈਟ ਕਿ ਅਮਿਤ ਸ਼ਾਹ ਦੀ ਆਪਣੀ ਰਿਪੋਰਟ ਵੀ। ਤਾਂ ਉਹਨਾਂ ਸਾਰੀਆਂ ਰਿਪੋਰਟਾਂ ਦੇ ਵਿੱਚ ਜਿਹੜੀ ਕਾਮਨ ਗੱਲ ਸੀਗੀ ਗੁਰਪ੍ਰੀਤ, ਉਹ ਇਹ ਸੀਗੀ ਕਿ ਅਸਲ 'ਚ ਯਾਨੀ ਇਹ ਗੱਲ ਸਾਫ਼ ਸਪਸ਼ਟ ਦੱਸ ਦਿੱਤੀ ਗਈ ਕਿ ਜੇਕਰ ਕੋਈ ਦੇਰ ਕੀਤੀ ਗਈ, ਕੋਈ ਹੀਲ ਹੁਜਤ ਏਦਾਂ ਦੀ ਹੋਈ, ਤਾਂ ਇਹ ਅੰਦੋਲਨ ਤੁਹਾਡੇ ਕੰਟਰੋਲ ਤੋਂ ਹੀ ਬਾਹਰ ਚਲਾ ਜਾਏਗਾ। ਯਾਨੀ ਫਿਰ ਆਪਾਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਨੇਪਾਲ 'ਚ ਦੇਖਿਆ ਆਪਾਂ, ਸ੍ਰੀਲੰਕਾ 'ਚ ਦੇਖਿਆ ਆਪਾਂ, ਕਿ ਬੰਗਲਾਦੇਸ਼ 'ਚ ਆਪਾਂ ਦੇਖਿਆ ਕਿ ਜਿੱਥੇ ਯੂਥ ਨੂੰ ਪਹਿਲਾਂ ਸੀਰੀਅਸਲੀ ਨਹੀਂ ਲਿਆ ਗਿਆ, ਤਾਂ ਉਹ ਫਿਰ ਇੰਨਾ ਜ਼ਿਆਦਾ ਤਾਂਡਵ ਹੋਇਆ, ਇੰਨੀ ਜ਼ਿਆਦਾ ਖੇਡ ਖਿਲਰੀ ਕਿ ਸੱਤਾ ਤੱਕ ਉਖੜ ਗਈ। ਤਾਂ ਇਸ ਕਰਕੇ ਇਹ ਚੀਜ਼ ਜਿਹੜੀ ਸੀ ਕਿ ਅੰਦਰ ਚੱਲੀ ਆ। ਹੁਣ ਰਹੀ ਗੱਲ ਕਿ ਦੂਸਰੇ ਪਾਸੇ ਤੁਸੀਂ ਜਿੱਦਾਂ ਕਹਿ ਲਿਆ ਕਿ ਰਿਜ਼ਰਵੇਸ਼ਨ ਦੇ ਵਿਰੋਧ ਦੇ ਵਿੱਚ ਹੋ ਗਿਆ ਹੈ, ਤਾਂ ਉਹਦਾ ਉਹ ਠੀਕ ਆ। ਪਰ ਅਸਲ ਦੇ ਵਿੱਚ ਕੀ ਆ ਕਿ ਹਾਲੇ ਜਿਹੜਾ ਸੀਜੀਪੀ ਦਾ ਜੇ ਤੁਸੀਂ ਵੇਖੋਗੇ ਤਾਂ ਵਿਕਟਰੀ ਪਾਰਟੀ ਤੇ ਚੱਲ ਰਹੀ ਹੈ ਉਹਨਾਂ ਦੀ, ਠੀਕ ਹੈ ਜੀ। ਤਾਂ ਮਤਲਬ ਕਿ ਭਾਜਪਾ ਦੇ ਮੈਂਬਰ ਪਾਰਲੀਮੈਂਟ ਇਹਦੀ ਆਲੋਚਨਾ ਕਰ ਰਹੇ ਸਨ ਤੇ ਜਵਾਬ ਦੇ ਵਿੱਚ ਉਹ ਸੌਰਵ ਦਾਸ ਨੇ ਲੜਕੀ ਬਿਊਟੀਫੁਲ ਗਾਣੇ ਤੇ ਨੱਚ ਕੇ ਉਸਨੇ ਕਿਹਾ ਕਿ ਜ਼ੈਨਜ਼ੀ ਦਾ ਇਹ ਸਟਾਈਲ ਆ, ਜ਼ੈਨਜ਼ੀ ਦਾ ਇਹ ਸਟਾਈਲ ਆ। ਯਾਨੀ ਇੱਕ ਪਾਸੇ ਚੱਲ ਰਹੀ ਹੈ, ਪਰ ਦੂਸਰੇ ਪਾਸੇ ਕਾਕਰੋਚ ਜਨਤਾ ਪਾਰਟੀ ਨੇ ਦੁਬਾਰਾ ਅੰਦੋਲਨ ਦੀ ਚੇਤਾਵਨੀ ਵੀ ਦਿੱਤੀ ਆ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਸਮਝੌਤਾ ਤੋੜਿਆ ਹੈ। ਦੇਸ਼ ਭਰ ਦੇ ਵਿੱਚ ਸੈਂਕੜੇ ਸਟੂਡੈਂਟਸ ਨੂੰ ਇਹਨਾਂ ਨੇ ਅਰੈਸਟ ਕੀਤਾ, ਝੂਠੇ ਮੁਕੱਦਮੇ ਜਿਹੜੇ ਆ ਉਹ ਲਾਏ ਗਏ ਨੇ। ਸਿੱਬਲ ਸਾਹਿਬ ਵੀ ਅੱਜ ਬੋਲੇ ਆ
ਬੜੇ ਤਕੜੇ ਵਕੀਲ ਆ, ਤੁਹਾਨੂੰ ਪਤਾ। ਉਹਨਾਂ ਨੇ ਕਿਹਾ ਕਿ ਬਿਲਕੁਲ ਮੈਂ ਪੂਰੇ ਦੇਸ਼ ਦੇ ਵਿੱਚ ਜਿੱਥੇ-ਜਿੱਥੇ ਇਹ ਨੌਜਵਾਨਾਂ ਤੇ ਕੇਸ ਦਰਜ ਹੋਏ ਨੇ, ਮੈਂ ਉਹਨਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਤੱਕ ਦੇਵਾਂਗਾ। ਯਾਨੀ ਗੁਰਪ੍ਰੀਤ, ਹਾਲੇ ਇਹ ਐਂਡ ਨਹੀਂ ਹੋਇਆ ਲੱਗਦਾ। ਤੇ ਜੀ। ਭਾਜਪਾ ਨੇ ਜਿਸ ਤਰ੍ਹਾਂ ਨਿਬੇੜਿਆ, ਤੇ ਉਸ ਤੋਂ ਬਾਅਦ ਹੁਣ ਸੀਜੇਪੀ ਨੇ ਜਿਸ ਤਰ੍ਹਾਂ ਇਹ ਕਿਹਾ, ਸੀਜੇਪੀ ਨੇ ਕਿ ਭਾਈ ਇਹਨਾਂ ਨੇ ਆਪਣਾ ਵਾਅਦਾ ਤੋੜ ਦਿੱਤਾ ਹੈ, ਤਾਂ ਮੇਰੇ ਖਿਆਲ ਦੇ ਨਾਲ ਇਹ ਗੱਲ ਨਹੀਂ ਕਰਨੀ ਚਾਹੀਦੀ ਸਰਕਾਰ ਨੂੰ। ਸਰਕਾਰ ਦੀ ਕ੍ਰੈਡੀਬਿਲਿਟੀ, ਸਰਕਾਰ ਦੀ ਭਰੋਸੇਯੋਗਤਾ, ਸਰਕਾਰ ਦਾ ਇੱਕ ਜਿਹੜਾ ਵਾਅਦਾ ਹੁੰਦਾ ਹੈ, ਵਿਸ਼ਵਾਸ ਹੁੰਦਾ ਹੈ, ਇਹ ਤੇ ਬਿਲਕੁਲ ਉਹਦਾ ਘਾਤ ਕਰਨ ਵਾਲੇ ਆ। ਪਰ ਇਹਨਾਂ ਤੇ ਯਕੀਨ ਕੀਤਾ ਹੀ ਨਹੀਂ ਜਾ ਸਕਦਾ। ਆਰਐਸਐਸ ਜਾਂ ਭਾਜਪਾ ਇਹੋ ਜਿਹੀ ਜਮਾਤ ਆ, ਇਹਨਾਂ ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਹੁਣ ਦੁਬਾਰਾ ਜੇ ਅੰਦੋਲਨ ਤੁਸੀਂ ਖੜਾ ਕਰਨਾ ਹੋਵੇ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਮੁਸ਼ਕਲ ਕਾਰਜ ਹੋ ਜਾਂਦਾ ਹੈ। ਤਾਂ ਲਿਹਾਜ਼ਾ ਹੁਣ ਦੇਖੋ, ਦੂਜੇ ਪਾਸੇ ਪੇਪਰ ਲੀਕ ਬਿੱਲ ਤੇ ਚਰਚਾ ਕਰਨ ਲਈ ਵਿਰੋਧੀ ਧਿਰ ਜਿਹੜੀ ਆ ਉਹ ਤਿਆਰ ਹੋ ਗਈ ਆ। ਵੋਟਿੰਗ ਹੋਵੇਗੀ। ਲੋਕ ਸਭਾ ਸਪੀਕਰ ਜਿਹੜੇ ਆ ਬਿਰਲਾ ਸਾਹਿਬ, ਉਹਨਾਂ ਨੇ ਨੇਤਾਵਾਂ ਨੂੰ ਮਨਾ ਲਿਆ ਹੈ ਕਿ ਅੱਜ ਜੀ। ਆਪਾਂ ਇਹਦੇ ਤੇ ਸਹਿਮਤੀ ਬਣਾਈਏ, ਕਿਉਂਕਿ ਇਹ ਜ਼ਰੂਰੀ ਹੈ। ਹੁਣ ਦੇਖੋ, ਇਹਦੇ ਤੇ ਓਪੋਜੀਸ਼ਨ ਵੀ ਜ਼ਿਆਦਾ ਨਹੀਂ ਨਾ ਇੱਧਰ ਉੱਧਰ ਜਾ ਸਕਦੀ, ਕਿਉਂਕਿ ਚਰਚਾ ਬਿਲਕੁਲ ਜ਼ਰੂਰੀ ਹੈ। ਉਹ ਕਾਨੂੰਨ ਤੇ ਅੜੰਗਾ ਨਹੀਂ ਡਾਉਣਗੇ ਕੋਈ, ਤਾਂ ਇਸ ਕਰਕੇ ਕੋਈ ਵੀ ਇਦਾਂ ਦਾ ਰਿਸਕ ਨਹੀਂ ਲਏਗਾ। ਪਰ ਗੱਲ ਇਹ ਆ ਕਿ ਇਹ ਜਿਹੜਾ ਨਰਿੰਦਰ ਮੋਦੀ ਨੂੰ ਆਪਾਂ ਵਿਅਕਤੀਗਤ ਤੌਰ ਤੇ ਕਹਿੰਦੇ ਕਿ ਇੱਕ ਝਟਕਾ ਤੇ ਜ਼ਰੂਰ ਆ, ਇਹ ਮੰਨਣਾ ਪਊਗਾ। ਅੱਛਾ, ਹੁਣ ਆਪਾਂ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਸੀ, ਉਸ ਗੱਲ ਨੂੰ ਤੇ ਆਪਾਂ ਪਿੱਛੇ ਹੀ ਛੱਡ ਆਏ, ਬਹੁਤ ਪਿੱਛੇ ਛੱਡ ਆਏ। ਦੇਖੋ, ਜੀ। ਇੱਕ ਉਸੇ ਤਰ੍ਹਾਂ ਦਾ ਪੇਜ ਬਣ ਕੇ, ਇੱਕ ਉਸੇ ਤਰ੍ਹਾਂ ਦਾ ਹੁੰਗਾਰਾ ਮਿਲਦਾ ਨਜ਼ਰ ਆ ਰਿਹਾ ਹੈ ਕਿ ਲੱਖਾਂ ਲੋਕ ਸ਼ਾਇਦ ਉਸ ਇੰਸਟਾ ਪੇਜ ਤੇ ਜੁੜ ਚੁੱਕੇ ਨੇ ਹੁਣ ਤੱਕ ਗੁਰਪ੍ਰੀਤ। ਉਹ ਹੈ E20 ਜਨਤਾ ਪਾਰਟੀ। E20 ਮਤਲਬ ਕਿ ਜਿਹੜਾ ਐਥਨੋਲ ਵਾਲਾ ਰੇੜਕਾ ਚੱਲ ਰਿਹਾ ਹੈ ਗੁਰਪ੍ਰੀਤ, ਬਹੁਤ ਵੱਡਾ ਉਹ ਵੀ ਮਾਮਲਾ ਹੈ। ਦੇਖੋ, ਇਹਦੇ ਵਿੱਚ ਕੀ ਸੀਗਾ ਕਿ ਜਦੋਂ ਨੀਟ ਪੇਪਰ ਲੀਕ ਹੋਇਆ ਤਾਂ ਉਹਦੇ 'ਚ ਆਪਾਂ 7 ਕਰੋੜ ਪ੍ਰਭਾਵਿਤ ਬੰਦਿਆਂ ਦਾ ਜ਼ਿਕਰ ਦੇਖਿਆ ਕਿ 7 ਕਰੋੜ ਬੱਚੇ ਜਾਂ ਪਰਿਵਾਰ ਪ੍ਰਭਾਵਿਤ ਹੋਏ ਸਨ। ਤਾਂ ਉਸ ਤੋਂ ਬਾਅਦ ਜੇ ਤੁਸੀਂ ਦੇਖੋਗੇ ਤਾਂ 7 ਕਰੋੜ ਦੇ ਕਰੀਬ ਹੀ ਗੱਡੀਆਂ 4 ਪਹੀਆਂ ਵਾਲੀਆਂ ਰਜਿਸਟਰਡ ਨੇ ਤਕਰੀਬਨ, ਜੇ ਮੈਂ ਮੋਟਾ ਮੋਟੀ ਅੰਦਾਜ਼ਾ ਲਾਵਾਂ। ਤਾਂ ਇੱਧਰ ਵੀ ਆਪਾਂ ਜੇ ਦੇਖੀਏ ਤਾਂ ਲੱਖਾਂ ਲੋਕ ਜੁੜਨ ਦਾ ਮਤਲਬ, ਜਾਂ ਇਸ ਤਰ੍ਹਾਂ ਦਾ ਹੁੰਗਾਰੇ ਦਾ ਮਤਲਬ ਇਹੋ ਆ ਕਿ ਜੇ ਇਸ ਤਰ੍ਹਾਂ ਦੀ ਇੱਕ ਲਹਿਰ ਉਸਰਦੀ ਹੈ ਜਾਂ ਅੱਗੇ ਚੀਜ਼ ਵੱਧਦੀ ਹੈ ਤਾਂ ਨਿਤਿਨ ਗਡਕਰੀ ਵਾਸਤੇ ਬਹੁਤ ਵੱਡੀਆਂ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ। ਉਹ ਪਹਿਲਾਂ ਹੀ ਬਿਲਕੁਲ ਕਾਫੀ ਕਮਜ਼ੋਰ ਪੈ ਚੁੱਕੇ ਨੇ ਐਥਨੋਲ ਦੇ ਮਾਮਲੇ 'ਚ। ਹੁਣ ਤੁਸੀਂ ਦੇਖਿਆ ਹੋਣਾ, ਇੱਕ ਪੰਜਾਬੀ ਸਿੰਗਰ ਵੀ ਕਹਿ ਰਿਹਾ ਸੀਗਾ ਕਿ ਮੇਰੀ ਡਿਫੈਂਡਰ ਗੱਡੀ ਜਿਹੜੀ ਆ ਇਹ ਪਹਿਲੀ ਸਰਵਿਸ ਤੋਂ ਬਾਅਦ ਹੀ ਖਰਾਬ ਹੋ ਗਈ। ਇਸ ਤੋਂ ਇਲਾਵਾ ਝਾਰਖੰਡ ਦੇ ਵਿੱਚ, ਰਾਏਪੁਰ ਦੇ ਵਿੱਚ ਤੇ ਇੱਕ ਬੰਦੇ ਨੇ ਬਕਾਇਦਾ ਮੁਕੱਦਮਾ ਤੱਕ ਜਿੱਤ ਲਿਆ ਐਥਨੋਲ ਦੇ ਮਾਮਲੇ 'ਚ। ਸੋ ਮੈਨੂੰ ਲੱਗਦਾ ਹੈ ਗੁਰਪ੍ਰੀਤ ਕਿ ਇਹ ਕੋਈ ਏਦਾਂ ਨਹੀਂ ਹੈਗਾ ਕਿ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਨਹੀਂ ਨਹੀਂ ਇਹ ਤਾਂ ਨੌਨ ਸੀਰੀਅਸ ਜਿਹਾ ਮਸਲਾ ਹੈ। ਇਹ ਬਹੁਤ ਗੰਭੀਰ ਮਸਲਾ ਹੈ ਤੇ ਆਮ ਬੰਦਾ ਜਿਹੜਾ ਹੈ ਉਹ, ਹੁਣ ਤੁਸੀਂ 4 ਵੀਲਰ ਵੀ ਦੇਖ ਰਹੇ ਹੋ, 2 ਵੀਲਰ ਵੀ ਹੈ, ਜੀ। ਸਾਰਿਆਂ 'ਚ ਪੈਟਰੋਲ ਪੈਂਦਾ ਹੈ। ਤਾਂ ਪੈਟਰੋਲ ਦਾ ਇੱਕ ਮਸਲਾ ਜੇ ਬਣਦਾ ਹੈ ਤਾਂ ਮੇਰੇ ਖਿਆਲ ਦੇ ਨਾਲ ਇਹ ਨਰਿੰਦਰ ਮੋਦੀ ਸਰਕਾਰ ਵਾਸਤੇ ਇੱਕ ਦੂਜਾ ਸੰਕਟ ਹੋ ਸਕਦਾ ਹੈ। ਹਾਲਾਂਕਿ ਬਿਲਕੁਲ ਹੋ ਨਿਤਿਨ ਸਕਦਾ। ਗਡਕਰੀ ਦੇ ਨਾਲ ਉਹਨਾਂ ਦੀ ਨਹੀਂ ਬਣਦੀ। ਪਰੰਤੂ ਗੱਲ ਕੀ ਹੈ ਕਿ ਜਦੋਂ ਇਸ ਤਰ੍ਹਾਂ ਦੀ ਮੂਵਮੈਂਟ ਚੱਲ ਪੈਂਦੀ ਹੈ, ਆਪਾਂ ਦੇਖਿਆ ਕਿ ਉਹਦੇ ਵਿੱਚ ਫਿਰ ਨਿਸ਼ਾਨੇ ਤੇ ਤਾਂ ਸਮੁੱਚੀ ਸਰਕਾਰ ਹੀ ਆਉਂਦੀ। ਕੋਈ ਪਾਰਟਿਕੂਲਰ ਇੱਕ ਮੰਤਰੀ ਠੀਕ ਆ, ਉਹਦਾ ਕਿਤੇ ਨਾ ਕਿਤੇ ਆਪਾਂ ਵੇਖ ਲੈਂਦੇ ਹਾਂ ਕਿ ਬਣ ਜਾਂਦਾ, ਕੇਂਦਰ ਬਿੰਦੂ ਬਣ ਜਾਂਦਾ, ਪਰ ਅਲਟੀਮੇਟਲੀ ਸਰਕਾਰ ਦੀ ਨੈਗੇਟਿਵਿਟੀ ਬਹੁਤ ਜ਼ਿਆਦਾ ਹੁੰਦੀ ਹੈ ਇਸ ਮਾਮਲੇ 'ਚ। ਸੋ ਇਹ ਇੱਕ ਕੱਲ ਦੀ ਸ਼ੁਰੂਆਤ ਹੋਈ ਆ। ਹੁਣ ਵੇਖੋ ਕਹਾਣੀ ਕਿੱਧਰ ਨੂੰ ਜਾਂਦੀ ਹੈ, ਕੌਣ ਇਹਨੂੰ ਲੀਡ ਕਰੇਗਾ, ਕੀ ਇਸ ਤਰ੍ਹਾਂ ਦਾ ਐਕਸ਼ਨ ਪ੍ਰੋਗਰਾਮ ਹੋਏਗਾ ਜਿਸ ਤਰ੍ਹਾਂ ਦਾ ਆਪਾਂ ਸੀਜੇਪੀ ਵਾਲਿਆਂ ਦਾ ਦੇਖਿਆ ਵਾ। ਤਾਂ ਇਹ ਸਾਰੀਆਂ ਚੀਜ਼ਾਂ ਸਮੇਂ ਦੇ ਗਰਭ ਦੇ ਵਿੱਚ ਆ, ਹਾਲੇ ਕੋਈ ਸਪਸ਼ਟ ਨਹੀਂ ਹੈਗਾ ਕਿ ਕੌਣ ਲੀਡ ਕਰੇਗਾ ਕੌਣ ਨਹੀਂ ਕਰੇਗਾ। ਪਰੰਤੂ ਇਹ ਸਾਫ਼ ਹੈ, ਇਹ ਸਪਸ਼ਟ ਹੈ ਗੁਰਪ੍ਰੀਤ ਕਿ ਮੋਟੀਵੇਸ਼ਨ ਤੇ ਜ਼ਰੂਰ ਮਿਲਦਾ ਹੈ। ਜੇ ਕਿਸਾਨ ਬਿਲਕੁਲ ਜਿੱਤੇ ਸਨ ਤਾਂ ਕਿਸਾਨ ਤੋਂ ਬਾਅਦ ਕਿਤੇ ਨਾ ਕਿਤੇ, ਵੈਸੇ ਤੇ ਨਰਿੰਦਰ ਮੋਦੀ ਅਨਬੀਟਨ ਤੇ ਹੈ ਨਹੀਂ ਹੈ। ਇਹਨਾਂ ਨੇ ਜਦੋਂ ਸ਼ੁਰੂ ਦੇ ਵਿੱਚ ਪਾਰੀ ਸ਼ੁਰੂ ਕੀਤੀ ਸੀਗੀ ਤਾਂ ਜਿਹੜਾ ਲੈਂਡ ਐਕੁਜੀਸ਼ਨ ਤੇ ਆਰਡੀਨੈਂਸ ਲਿਆਂਦਾ ਸੀਗਾ, ਤਾਂ ਫਿਰ ਇਹ ਮਜਬੂਰ ਇੰਨੇ ਹੋ ਗਏ ਸੀ ਕਿ ਉਹਦੇ ਤੇ ਬਿੱਲ ਨਹੀਂ ਸੀ ਲਿਆ ਸਕੇ। ਬਿਲਕੁਲ ਕਾਂਗਰਸ ਨੇ ਇਹਨਾਂ ਨੂੰ ਚੁਕਾ ਦਿੱਤਾ ਸੀ ਸ਼ੁਰੂ 'ਚ ਜਦੋਂ ਇਹ 2014 ਚ ਆਏ ਨੇ। ਫਿਰ ਮੈਨੂੰ ਯਾਦ ਹੈ MJ ਅਕਬਰ ਦਾ, ਤੁਹਾਨੂੰ ਯਾਦ ਹੋਣਾ ਕਿ ਅਸਤੀਫਾ ਲੈਣਾ ਪਿਆ ਸੀ ਇਹਨਾਂ ਨੂੰ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ
ਇੱਕ ਦੋ ਮੌਕੇ ਹੋਰ ਵੀ ਆਏ ਨੇ, ਜਿਸ ਤਰ੍ਹਾਂ ਲੈਟਰਲ ਐਂਟਰੀ ਸੀਗੀ UPSC ਦੇ ਵਿੱਚ, ਤਾਂ ਉਹ ਰਿਜ਼ਰਵੇਸ਼ਨ ਦੇ ਚੱਲਦੇ ਆ ਉਹ ਵੀ ਇਹਨਾਂ ਨੂੰ ਇਸ਼ਤਿਹਾਰ ਰੱਦ ਕਰਨਾ ਪਿਆ ਸੀਗਾ। ਤੋ ਇਸ ਕਰਕੇ ਦੇਖੋ, ਕਿਸਾਨ ਤੋਂ ਬਾਅਦ ਹੁਣ ਨੌਜਵਾਨ, ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜੇ ਅੱਗੇ ਇਹ ਚੀਜ਼ਾਂ ਚੱਲਦੀਆਂ ਨੇ ਤਾਂ ਨਰਿੰਦਰ ਮੋਦੀ ਸਰਕਾਰ ਵਾਸਤੇ ਸੰਕਟ ਖੜਾ ਹੋ ਜਾਏਗਾ, ਕਿਉਂਕਿ ਅੱਗੇ ਵੀ ਉਹਨਾਂ ਨੇ ਝੁਕ ਕੇ ਹਾਰ ਦਾ ਸਵਾਦ ਚੱਕਿਆ। ਹੁਣ ਵੀ ਹੋ ਸਕਦਾ ਇਨ ਫਿਊਚਰ ਕਿ ਇਹਨਾਂ ਚੀਜ਼ਾਂ ਤੋਂ ਮੋਟੀਵੇਸ਼ਨ ਲੈ ਕੇ ਤਾਂ ਅੱਗੇ ਜਾ ਕੇ ਵੀ ਸਰਕਾਰ ਦਾ ਜੀਣਾ ਦੁੱਬਰ ਕਰਦੇ ਨੇ ਇਹ ਲੋਕ। ਜੀ ਬਿਲਕੁਲ, ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਣਦਾ ਕੀ ਹੈ। ਉਧਰ ਬੰਬੇ ਹਾਈ ਕੋਰਟ ਨੇ ਵੀ ਇਹਨਾਂ ਨਿਤਿਨ ਗਡਕਰੀ ਉਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਸੋਸ਼ਲ ਮੀਡੀਆ ਤੇ ਜਿਹੜੇ E20 ਖਿਲਾਫ ਵੀਡੀਓਜ਼ ਪਾਉਂਦੇ ਨੇ ਉਹਨਾਂ ਤੇ ਕਾਰਵਾਈ ਕਰਾਉਣ ਦੀ। ਤੇ ਉਹ ਵੀ ਬਿਲਕੁਲ ਦੇਖਦੇ ਹਾਂ ਉਧਰ ਕੀ ਬਣੂਗਾ, ਕਿਉਂਕਿ ਗਡਕਰੀ ਸਾਹਿਬ ਕਹਿ ਰਹੇ ਨੇ ਕਿ ਮੈਂ ਪੱਲਿਓਂ ਥੋੜੀ ਕਰ ਰਿਹਾ, ਇਹ ਪੈਟਰੋਲੀਅਮ ਵਿਭਾਗ ਦਾ ਕੀਤਾ ਹੋਇਆ ਫੈਸਲਾ ਹੈ ਤਾਂ ਹੋ ਰਿਹਾ ਹੈ। ਪਰ ਖੈਰ ਬਣਦਾ ਗੱਲ ਇਹ ਹੈ ਕੀ ਹੈ ਨਾ ਆਉਣ ਕਿ ਵਾਲੇ। ਜੇ ਜੀ ਜੀ ਪੈਟਰੋਲੀਅਮ ਡਿਪਾਰਟਮੈਂਟ ਕਰਦਾ ਹੈ ਸਾਰਾ ਕੁਝ, ਤਾਂ ਜੀ ਤੁਸੀਂ ਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਮਿਨਿਸਟਰ ਹੋ, ਤੁਹਾਡਾ ਤਾਂ ਪਾਰਟ ਹੀ ਨਹੀਂ, ਤੁਸੀਂ ਵਿੱਚ ਕਿਉਂ ਟੰਗ ਬਿਲਕੁਲ ਅੜਾ ਰਹੀ ਹੈ? ਤੁਸੀਂ ਐਥਨੋਲ ਤੇ ਕਿਉਂ ਜ਼ੋਰ ਦੇ ਰਹੇ? ਤੁਹਾਡਾ ਤਾਂ ਡਿਪਾਰਟਮੈਂਟ ਹੀ ਨਹੀਂ ਫਿਰ। ਬਿਲਕੁਲ ਤੁਸੀਂ ਐਥਨੋਲ ਦਾ ਮੁੱਦਾ ਕਿਉਂ ਸੰਭਾਲਿਆ ਹੋਇਆ ਹੈ? ਕਿ ਤੁਹਾਡੀ ਔਲਾਦ ਐਥਨੋਲ ਦੇ ਕਾਰੋਬਾਰ 'ਚ ਤਾਂ ਤੁਸੀਂ ਜੀ ਠੇਕਾ ਲਿਆ? ਇਹ ਤੇ ਪੈਟਰੋਲੀਅਮ ਮਿਨਿਸਟਰੀ ਦੇ, ਇਹ ਤੇ ਫਿਰ ਫਸਦੇ ਨੇ। ਐਥਨੋਲ ਦਾ, ਬਿਲਕੁਲ ਪੈਟਰੋਲ ਦਾ ਜਿਹੜਾ ਮੈਟਰ ਆ, ਕੱਲ ਨੂੰ ਜੋ ਮਤਲਬ ਕਿ ਜੇ ਵਾਤਾਵਰਨ ਨਾਲ ਚੀਜ਼ਾਂ ਜੁੜਦੀਆਂ ਤਾਂ ਵਾਤਾਵਰਨ ਮੰਤਰਾਲੇ ਦਾ ਕੰਮ ਹੈ। ਜੇ ਬਿਲਕੁਲ ਪੈਟਰੋਲ ਦੇ ਵਿੱਚ ਕੋਈ ਚੀਜ਼ ਬਲੈਂਡ ਕਰਨੀ ਹੈ ਤਾਂ ਪੈਟਰੋਲੀਅਮ ਮਿਨਿਸਟਰੀ ਦਾ ਕੰਮ ਹੈ। ਫਿਰ ਤੁਸੀਂ ਆਖੇ ਤੂੰ ਕੌਣ ਹੈ ਜੀ? ਮੈਂ ਆਖੇ ਦਾਸ ਨੂੰ ਖਾਹ ਮਖਾ ਕਹਿੰਦੇ ਆ, ਤੇ ਤੁਸੀਂ ਖਾਹ ਮਖਾਈ ਆ। ਬਿਲਕੁਲ ਉਧਰ ਪੈਟਰੋਲੀਅਮ ਮਿਨਿਸਟਰ ਜਿਹੜੇ ਉਹ ਤਾਂ ਆਪ ਮੰਨੀ ਜਾਂਦੇ ਵੀ ਮਾਈਲੇਜ ਨੂੰ ਫਰਕ ਪੈਂਦਾ ਹੈ ਪੁਰੀ ਸਾਹਿਬ। ਤੇ ਇਹ ਜਨਾਬ ਹੁਣੀ ਕਹਿੰਦੇ ਜਿਹੜਾ ਵੀ ਸਵਾਲ ਕਰੂਗਾ ਉੱਤੇ ਚੱਕ ਕੇ ਡੈਫਾਮੇਸ਼ਨ ਠੋਕਣਾ ਹੈ। ਇਹਨਾਂ ਨੇ ਡੈਫਾਮੇਸ਼ਨ ਵਾਲਾ ਕੰਮ ਸਾਂਭ ਲਿਆ। ਖੈਰ ਅੱਗੇ ਆਪਾਂ ਵੱਧਦੇ ਹਾਂ ਤੇ ਸਫਾਈ ਕਰਮਚਾਰੀਆਂ ਨੇ ਅੱਜ ਵੱਖ-ਵੱਖ ਥਾਵਾਂ ਤੇ ਹੜਤਾਲ ਕੀਤੀ ਹੋਈ ਸੀ, ਤਕਰੀਬਨ ਪੂਰੇ ਪੰਜਾਬ 'ਚ ਹੀ। ਤੇ ਤਕਾਲਾਂ ਪੈਂਦਿਆਂ ਪੈਂਦਿਆਂ ਹਰਜੋਤ ਬੈਂਸ ਹੋਣੀ ਦੇਖ ਰਿਹਾ ਸੀ, ਮੈਂ ਸੁਣ ਰਿਹਾ ਸੀ, ਕੁਝ ਕਹਿ ਰਹੇ ਸੀ, ਐਲਾਨ ਕਰ ਰਹੇ ਸੀ। ਕੀ ਨੇ ਉਹ ਐਲਾਨ? ਦੇਖੋ ਗੁਰਪ੍ਰੀਤ, ਇਹਦੇ ਵਿੱਚ ਕੀ ਹੈ ਕਿ ਇਹਨਾਂ ਦੀਆਂ ਤਨਖਾਹਾਂ ਜਿਹੜੀਆਂ ਨੇ ਸਫਾਈ ਕਰਮੀਆਂ ਦੀਆਂ, ਜਿਹੜਾ ਇਹ ਵੇਤਨ ਪਹਿਲਾਂ 10,500 ਸੀਗਾ, ਤਾਂ ਉਹ ਕਹਿੰਦੇ ਕਿ ਪਿਛਲੇ ਮਹੀਨੇ ਅਸੀਂ 14,000 ਕੀਤਾ ਸੀਗਾ। ਤਾਂ ਹੁਣ ਸਰਕਾਰ ਨੇ ਫੈਸਲਾ ਲਿਆ ਕਿ ਪ੍ਰੋਬੇਸ਼ਨ ਪੀਰੀਅਡ ਦੇ ਦੌਰਾਨ ਜੋ ਇੱਕ ਕਰਮਚਾਰੀ ਨੂੰ ਵੇਤਨ ਮਿਲਦਾ ਹੈ, ਤਨਖਾਹ ਮਿਲਦੀ ਹੈ, ਤਾਂ ਉਹਦੇ ਬਰਾਬਰ 20,500 ਰੁਪਈਆ ਇਹਨਾਂ ਦਾ ਵੇਤਨ ਕਰ ਦਿੱਤਾ। ਤੁਸੀਂ ਇੱਕ ਚੀਜ਼ ਤੇ ਦੇਖੋ ਗੁਰਪ੍ਰੀਤ, ਕਿ ਜਿਹੜੇ ਲੋਕਾਂ ਨੇ ਸਭ ਤੋਂ ਔਖਾ ਕੰਮ ਕਰਨਾ ਹੈ, ਦੁਨੀਆ ਦਾ ਸਭ ਤੋਂ ਔਖਾ ਕੰਮ ਕੀ ਹੁੰਦਾ ਹੈ? ਕਿ ਕਿਸੇ ਦੇ ਪਾਏ ਗੰਦ ਨੂੰ ਸਮੇਟਣਾ। ਠੀਕ ਹੈ ਜੀ। ਮਤਲਬ ਕਿ ਜਿਹੜੇ ਲੋਕ ਉਹ ਕੰਮ ਕਰਦੇ, ਉਹਨਾਂ ਦੀ ਤਨਖਾਹ ਦੇਖੋ ਪਹਿਲਾਂ ਕਿੰਨੀ ਸੀ? 10,000। 10,000 ਤੇ ਪਿਛਲੇ ਮਹੀਨੇ ਉਹ 14 ਕੀਤੀ ਆ। ਮੇਰੇ ਖਿਆਲ ਜੀ ਦੇ ਨਾਲ ਇਹਨਾਂ ਦੀਆਂ ਤਨਖਾਹਾਂ ਤੇ ਗੁਰਪ੍ਰੀਤ ਇੰਨੀਆਂ ਹੋਣੀਆਂ ਚਾਹੀਦੀਆਂ ਨੇ ਕਿ ਜਿਵੇਂ ਇੱਕ ਬੰਦਾ ਸਵੈ ਮਾਣ ਦੇ ਨਾਲ ਵਧੀਆ ਜ਼ਿੰਦਗੀ ਵੀ ਜੀਵੇ, ਤੇ ਦੂਜਾ ਕਿ ਉਹਨਾਂ ਦੀਆਂ ਆਉਣ ਵਾਲੀਆਂ ਜਿਹੜੀਆਂ ਪੁਸ਼ਤਾਂ ਨੇ, ਪੀੜ੍ਹੀਆਂ ਨੇ, ਉਹ ਵਧੀਆ ਢੰਗ ਦੀ ਪੜ੍ਹਾਈ ਲਿਖਾਈ, ਇਲਾਜ ਵਗੈਰਾ ਲੈ ਸਕਣ। ਤਾਂ ਬਿਲਕੁਲ ਦੇਖ ਹੀ ਰਹੇ ਹੋ ਤੁਸੀਂ 20,000 ਰੁਪਈਆ। ਹੁਣ ਉਹ ਵੀ ਹੁਣ ਉਹਨਾਂ ਨੇ ਰੌਲਾ ਪਾਇਆ, ਕਿੰਨਾ ਕੁਛ ਹੋਇਆ। ਅੱਜ ਤੇ ਮੇਰੇ ਖਿਆਲ ਦੇ ਨਾਲ ਉਹ ਲਾਠੀ ਚਾਰਜ ਜਿਹੜਾ ਹੋਇਆ ਸੀਗਾ ਉਹਦੇ ਖਿਲਾਫ ਕਾਫੀ ਥਾਵਾਂ ਤੇ ਇਹਨਾਂ ਨੇ ਪ੍ਰੋਟੈਸਟ ਕੀਤਾ, ਵਾਲਮੀਕ ਸਮਾਜ ਵਾਲਿਆਂ ਨੇ। ਹਾਲਾਂਕਿ ਜੋ ਕੁਝ ਇਹਨਾਂ ਦੇ ਬੰਦੇ ਗਾਲਾਂ ਕੱਢ ਰਹੇ ਨੇ, ਕੁਛ ਏਦਾਂ ਬੋਲ ਰਹੇ ਨੇ, DSP ਦੀ ਕੁੜੀ ਤੱਕ ਚੱਲ ਉਹਦੇ ਤੇ ਜਾ ਰਹੇ ਨੇ, ਉਹ ਚੀਜ਼ਾਂ ਠੀਕ ਨਹੀਂ ਹੈਗੀਆਂ। ਪਰ ਕਿਉਂਕਿ ਇਹਨਾਂ ਦੇ ਨਾਲ ਇਸ ਵੇਲੇ ਤੇ ਸਪੋਰਟ ਪੂਰੀ ਹੈ ਸਫਾਈ ਕਰਮੀਆਂ ਦੇ ਨਾਲ, ਲਾਠੀ ਚਾਰਜ ਬਿਲਕੁਲ ਨੇ ਤੇ ਬਿਲਕੁਲ ਤਸਵੀਰ ਬਦਲ ਦਿੱਤੀ। ਇਸ ਕਰਕੇ ਸਰਕਾਰ ਨੇ ਵੇਖਿਆ ਕਿ ਸਾਡੇ ਤੇ ਪੈਰ ਫਸ ਗਏ ਨੇ, ਬਹੁਤ ਬੁਰੀ ਤਰ੍ਹਾਂ ਫਸ ਗਏ ਨੇ। ਤੋ ਲਿਹਾਜ਼ਾ ਫਿਰ ਇਹਨਾਂ ਨੇ ਆਪਣੀ ਜਿਹੜੀ ਸਟ੍ਰਾਈਕ ਆ ਹੁਣ ਖਤਮ ਕਰਵਾਉਣ ਵਾਸਤੇ ਕਹਿਤਾ, ਤੇ ਇਹਨਾਂ ਨੇ ਖਤਮ ਕਰ ਦਿੱਤੀ ਆ। ਤਾਂ ਗੱਲ ਇਹ ਆ ਕਿ ਪੂਰਾ ਦਿਨ ਅੱਜ ਯੂਨੀਅਨਾਂ ਦੇ ਨਾਲ ਮੀਟਿੰਗਾਂ ਹੋਈਆਂ ਨੇ, ਐਸਾ ਦੱਸਿਆ ਜਾ ਰਿਹਾ। ਤੇ ਉਸ ਤੋਂ ਬਾਅਦ ਹੁਣ ਇਹ ਵੇਖਣ ਨੂੰ ਮਿਲਿਆ ਕਿ ਹੜਤਾਲ ਖਤਮ ਹੋ ਗਈ ਆ। ਉਧਰੋਂ ਦੂਜੇ ਪਾਸਿਓਂ ਜੇ ਆਪਾਂ ਵੇਖੀਏ ਕਿ ਭਾਈ ਕੋਈ ਆਫੀਸ਼ੀਅਲ ਵਰਜ਼ਨ ਆਉਂਦਾ ਹੈ, ਤਾਂ ਫਿਰ ਆਪਾਂ ਨੂੰ ਪਤਾ ਲੱਗੇਗਾ ਕਿ ਕੀ ਸ਼ਰਤਾਂ ਤੇ ਸਹਿਮਤੀ ਬਣ ਗਈ ਆ
ਜੋ ਹੜਤਾਲੀ ਸਫਾਈ ਕਰਮੀ ਨੇ ਕਿ ਉਹ ਕੰਮ ਤੇ ਵਾਪਸ ਪਰਤ ਰਹੇ ਨੇ। ਪਰ ਮੇਰੇ ਖਿਆਲ ਦੇ ਨਾਲ ਕਾਫੀ ਕੁਝ ਹੋਇਆ ਗੁਰਪ੍ਰੀਤ। ਸਫਾਈ ਕਰਮੀਆਂ ਦੇ ਲਾਠੀ ਚਾਰਜ ਜਿਹੜਾ ਹੋਇਆ ਉਸਨੇ ਤੇ ਬਿਲਕੁਲ ਇਹ ਸਰਕਾਰ ਨੂੰ ਬੈਕ ਫੁੱਟ ਤੇ ਜਿਹੜਾ ਹੈ ਨਾ ਮਤਲਬ ਕਿ ਕਹਿ ਲਈਏ ਕਿ ਧੱਕ ਦਿੱਤਾ। ਲਿਹਾਜ਼ਾ ਆਉਣ ਵਾਲੇ ਸਮੇਂ ਦੇ ਦੌਰਾਨ ਮੈਨੂੰ ਇਉਂ ਲੱਗਦਾ ਕਿ ਇਹਨਾਂ ਲਈ ਸੰਕਟ ਵੱਡੇ ਹੋਣਗੇ, ਕਿਉਂਕਿ ਬਹੁਤ ਸਾਰੇ ਮੁਲਾਜ਼ਮ ਅੱਜ ਤੁਸੀਂ ਦੇਖੋ ਨਾ ਕਿ ਜਿੱਦਾਂ ਮਤਲਬ ਹੈਗੇ ਨੇ ਆਹ ਮੁਹੱਲਾ ਕਲੀਨਿਕ ਵਾਲੇ, ਇਹ ਜੀ ਸਟਾਫ ਵੀ ਸਟ੍ਰਾਈਕ ਤੇ ਚਲਾ ਗਿਆ। ਬਿਲਕੁਲ ਪਹਿਲਾਂ ਹੀ ਆਪਾਂ ਦੇਖਿਆ ਵਕੀਲਾਂ ਤੋਂ ਲੈ ਕੇ ਕਿੰਨੀਆਂ ਸਟ੍ਰਾਈਕਾਂ ਚੱਲ ਰਹੀਆਂ ਨੇ। ਸਰਕਾਰੀ ਪਹੀਆ ਵੀ ਬੱਸ ਦਾ ਜਿਹੜਾ ਉਹ ਥੰਮਿਆ ਜਾਣਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਉਹਨਾਂ ਨੇ ਵੀ ਆਪਣੀ ਅਪਕਮਿੰਗ ਸਟ੍ਰਾਈਕ ਜਿਹੜੀ ਹੈ ਉਹ ਰੱਖੀ ਹੋਈ ਆ, ਐਲਾਨੀ ਹੋਈ ਆ, ਤਾਂ ਉਹ ਵੀ ਕਹਿ ਰਹੇ ਆ ਕਿ ਅਸੀਂ ਕਰਾਂਗੇ। ਤਾਂ ਇਹਦਾ ਮਤਲਬ ਇਹ ਵਾ ਕਿ ਇੱਕ ਤੇ ਇਹ ਸਟੇਟ ਹੜਤਾਲੀ ਸਟੇਟ ਬਣ ਗਿਆ। ਇਸ ਵੇਲੇ ਇਲੈਕਸ਼ਨ ਦਾ ਵਰ੍ਹਾ ਵਾ ਤੇ ਉਸ ਵਰ੍ਹੇ ਦੇ ਦੌਰਾਨ ਮਤਲਬ ਕਿ ਹਰੇਕ ਵਰਗ ਜਿਹੜਾ ਹੈ ਜਾਂ ਹਰੇਕ ਜਥੇਬੰਦੀ ਜਿਹੜੀ ਹੈ ਉਹ ਮੰਗਾਂ ਮਨਾਉਣ ਤੇ ਇਸ ਵੇਲੇ ਪੂਰਾ ਜ਼ੋਰ ਲਾ ਰਹੀ ਹੈ ਕਿ ਆਈਓ ਸਮਾਂ ਹੈ ਜਦੋਂ ਸਰਕਾਰ ਤੋਂ ਕੰਮ ਕਰਵਾਏ ਜਾ ਸਕਦੇ ਆ। ਤਾਂ ਮੁਸ਼ਕਲਾਂ ਵੱਧ ਰਹੀਆਂ ਨੇ ਕਿ ਜਿਹੜਾ ਇਹਨਾਂ ਦਾ ਹੁਣ ਮੁਹੱਲਾ ਕਲੀਨਿਕ ਵਾਲਾ ਸਟਾਫ ਹੈ ਜੋ ਉਹ ਚਲਾ ਜਾਂਦਾ ਹੈ, ਹੜਤਾਲ ਤੇ ਚਲਾ ਜਾਂਦਾ ਹੈ, ਤਾਂ ਇਹ ਵੀ ਇੱਕ ਬੜਾ ਬੁਨਿਆਦੀ ਆਪਾਂ ਕਹਿ ਲਈਏ ਕਿ ਸਹੂਲੀਅਤ ਦਾ ਕੰਮ ਸੀਗਾ ਨਾ। ਇਹਦੇ 'ਚ ਹੀ ਬਿਲਕੁਲ ਆਮ ਬੰਦਾ ਆਉਂਦਾ ਹੈ, ਆਮ ਬੰਦਾ ਇਲਾਜ ਲੈ ਕੇ ਜਾਂਦਾ ਹੈ, ਤਾਂ ਉਹ ਇਹਨਾਂ ਦੇ ਗੁਣ ਗਾਉਂਦਾ ਹੈ ਵੀ ਚਲੋ ਪਿੰਡ ਦੇ ਵਿੱਚ ਹੀ ਇਲਾਜ ਹੋ ਗਿਆ, ਨੇੜੇ ਜਗ੍ਹਾ ਇਲਾਜ ਹੋ ਗਿਆ ਜਾਂ ਘਰ ਦੇ ਨੇੜੇ ਇਲਾਜ ਹੋ ਗਿਆ, ਉਹ ਸਾਰੀਆਂ ਚੀਜ਼ਾਂ ਨੇ। ਤਾਂ ਜੇ ਇੱਥੇ ਖੱਜਲ ਖੁਆਰੀ ਹੋਏਗੀ ਤਾਂ ਉਹਦਾ ਪ੍ਰਭਾਵ ਨੈਗੇਟਿਵ ਜਾਣਾ ਸੁਭਾਵਿਕ ਹੈ ਗੁਰਪ੍ਰੀਤ। ਤਾਂ ਹੜਤਾਲਾਂ ਬਹੁਤ ਹੋ ਰਹੀਆਂ ਨੇ, ਇਹ ਬੜੀ ਵੱਡੀ ਮੁਸ਼ਕਲ ਬਣ ਗਈ ਹੈ ਸਰਕਾਰ ਵਾਸਤੇ। ਇਹ ਕੋਈ ਛੋਟੇ ਕੰਮ ਨਹੀਂ ਹੈ, ਕਾਫੀ ਵੱਡੇ ਕੰਮ ਆ। ਜੇ ਮੰਨ ਲਓ ਸਾਰਿਆਂ ਨੂੰ ਪੱਕੇ ਕਰਦੇ ਤਦ ਇਹਨਾਂ ਦਾ ਖਜ਼ਾਨਾ ਤੁਹਾਨੂੰ ਪਤਾ ਹੈ ਪੱਕੇ ਕਰਨ ਵਾਲਾ ਤਾਂ ਕੰਮ ਇਹਨਾਂ ਨੇ ਬੰਦ ਹੀ ਤਕਰੀਬਨ ਕਰ ਰੱਖਿਆ, ਤੇ ਜੇ ਨਹੀਂ ਤਾਂ ਫਿਰ ਇਹਨਾਂ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਤੇ ਮੁਲਾਜ਼ਮ ਵਰਗ ਉਹ ਵਰਗ ਆ ਜਿਸ ਵਰਗ ਨੇ ਇਹਨਾਂ ਨੂੰ ਖੂਬ ਖੁਸ਼ ਹੋ ਕੇ ਵੋਟਾਂ ਪਾਈਆਂ ਸਨ। ਜੇ ਪਿਛਲਾ ਇਲੈਕਸ਼ਨ ਦਾ ਤੁਸੀਂ ਟ੍ਰੈਂਡ ਚੈੱਕ ਕਰੋਗੇ। ਜੀ ਬਿਲਕੁਲ। ਤੇ ਉਧਰ ਲੁਧਿਆਣਾ ਨਿਗਮ ਵੀ ਕਸੂਤਾ ਫਸ ਗਿਆ ਜੀ, ਇਹ ਕਿਹੜੇ ਮਾਮਲੇ ਦੀ ਗੱਲ ਹੋ ਰਹੀ ਹੈ ਇੱਥੇ? ਲੁਧਿਆਣਾ ਨਿਗਮ ਤਾਂ ਆਪਣੇ ਆਪ ਦੇ ਵਿੱਚ ਇਦਾਂ ਦਾ ਮਾਹੌਲ ਬਣਾ ਕੇ ਬੈਠਾ ਕਿ ਗੱਲਾਂ ਹੀ ਛੱਡ ਦਿਓ, ਗੱਲਾਂ ਹੀ ਗਾਂ ਦੀਆਂ ਨੇ। ਤੁਹਾਨੂੰ ਯਾਦ ਹੋਣਾ ਆਪਾਂ ਇੱਕ ਖਬਰ ਕੀਤੀ ਸੀਗੀ, ਉਸ ਖਬਰ ਦੇ ਵਿੱਚ ਦੱਸਿਆ ਸੀਗਾ ਕਿ ਕਿਵੇਂ 2 ਵਿਧਾਇਕਾਂ ਦੇ ਮੁੰਡਿਆਂ ਨੂੰ ਇੱਕ ਕਮੇਟੀ ਦੇ ਵਿੱਚ ਇਹਨਾਂ ਨੇ ਫਿੱਟ ਕਰ ਦਿੱਤਾ। ਕਮੇਟੀ ਜਿਹੜੀ ਉਹ ਟੈਂਡਰਾਂ ਨਾਲ ਜੁੜੀ ਸੀ, ਫਾਈਨਾਂਸ ਦੇ ਨਾਲ ਜੁੜੀ ਸੀਗੀ, ਤਾਂ ਜੀ ਉਹਦੇ 'ਚ ਇਹ ਬਹੁਤ ਬੁਰਾ ਕਿਰਕਿਆ ਸੀ। ਇੱਕ ਤਾਂ ਮਦਨ ਲਾਲ ਬੱਗਾ ਵਿਧਾਇਕ ਹੈ ਜਿਹੜੇ, ਉਹਨਾਂ ਦਾ ਬੇਟਾ ਸੀਗਾ, ਤੇ ਇੱਕ ਕੁਲਵੰਤ ਸਿੱਧੂ ਦਾ ਬੇਟਾ ਸੀਗਾ, ਅਮਨ ਬੱਗਾ ਤੇ ਯੁਵਰਾਜ ਸਿੰਘ। ਅੱਛਾ, ਫਾਈਨੈਂਸ ਐਂਡ ਕੰਟਰੈਕਟ ਕਮੇਟੀ ਸੀ ਇਹ, FNCC ਕਹਿੰਦੇ ਆ ਇਹਨੂੰ। ਤਾਂ ਉਹਦੇ ਵਿੱਚ ਇਹ ਮਾਮਲਾ ਹਾਈ ਕੋਰਟ ਚਲਾ ਗਿਆ। ਤੇ ਕਮਾਲ ਦੀ ਗੱਲ ਹੈ ਕਿ ਪਿਛਲੀ ਵਾਰ ਵੀ ਇਹਨਾਂ ਨੇ, ਕਿਉਂਕਿ ਉੱਥੇ ਜਦੋਂ ਹਾਈ ਕੋਰਟ ਨੇ ਤਰਕ ਦਿੱਤੇ ਕਿ ਤੁਸੀਂ ਇਹ ਤਾਂ ਕਰ ਹੀ ਨਹੀਂ ਸਕਦੇ, ਕਿਵੇਂ ਕੀਤਾ ਤੁਸੀਂ? ਮਤਲਬ ਇਹ ਹੁੰਦਾ ਹੈ ਗੁਰਪ੍ਰੀਤ ਕਿ ਜਿਹੜੀ ਇਹ ਕਮੇਟੀ ਹੁੰਦੀ ਹੈ ਨਾ, ਇਹਦੇ ਵਿੱਚ ਮਤਲਬ ਕਿ 2 ਬੰਦੇ ਜਿਹੜੇ ਆ ਉਹ ਇਲੈਕਟਡ ਹੋ ਸਕਦੇ, ਯਾਨੀ ਕਾਉਂਸਲਰ ਜਿਹੜੇ ਹੁੰਦੇ ਨੇ ਨਾ, ਕਾਉਂਸਲਰ ਬਕਾਇਦਾ ਇਲੈਕਟ ਕਰਦੇ ਵੋਟਿੰਗ ਦੇ ਜ਼ਰੀਏ। ਸਿੱਧੀ ਐਂਟਰੀ ਤੁਸੀਂ ਨਹੀਂ ਦੇ ਸਕਦੇ। ਇਹ ਜਿਹੜਾ ਮਿਊਨਿਸਪਲ ਐਕਟ ਹੈ ਪੰਜਾਬ ਦਾ, ਉਹਦੇ ਵਿੱਚ ਇਹ ਚੀਜ਼ ਦਰਜ ਹੈ ਜੀ। ਤਾਂ ਪਿਛਲੀ ਵਾਰ ਵੀ ਟੈਕਨੀਕਲੀ ਇਹ ਫਸ ਗਏ ਸਨ ਤੇ ਇਹਨਾਂ ਨੂੰ ਔੜਿਆ ਨਹੀਂ ਸੀ ਉੱਤਰ। ਤਾਂ ਹੁਣ ਐਤਕੀ ਕੀ ਆ, ਫੇਰ ਸੁਣਵਾਈ ਹੋਈ, ਫੇਰ ਇਹਨਾਂ ਦੇ ਕੋਲ ਜਵਾਬ ਹੈ ਨਹੀਂ ਸੀ। ਤਾਂ ਹੁਣ ਮਤਲਬ ਕਿ 10 ਦਿਨ ਦਾ ਹੋਰ ਸਮਾਂ ਮੰਗਿਆ ਗਿਆ ਕਿ ਸਾਨੂੰ 10 ਦਿਨ ਦਾ ਐਕਸਟਰਾ ਸਮਾਂ ਦੇਵੋ, ਫਿਰ ਅਸੀਂ ਆਪਣਾ ਜਵਾਬ ਜਿਹੜਾ ਦੇਵਾਂਗੇ। ਤੇ ਇਹ ਪਟੀਸ਼ਨ ਕਰਤਾ ਜਿਹੜੇ ਆ ਇਹ ਵੀ ਕਾਉਂਸਲਰ ਨੇ, ਗੌਰਵ ਪੱਟੀ। ਤਾਂ ਗੱਲ ਇਹ ਆ ਕਿ 29 ਜੁਲਾਈ ਨੂੰ ਜਿਹੜਾ ਇਹ ਜਵਾਬ ਫਾਈਲ ਕਰਨਗੇ, ਫਿਰ ਉਹਦੇ ਚ ਦੇਖਾਂਗੇ ਕਿ ਕੀ ਬਣਦਾ ਹੈ। ਅੱਛਾ, ਇੱਕ ਇੰਟਰਸਟਿੰਗ ਚੀਜ਼ ਮੈਂ ਤੁਹਾਨੂੰ ਹੋਰ ਦੱਸਣੀ ਚਾਹਾਂਗਾ। ਆ ਜਿਹੜਾ ਨਿਗਮ ਆਪਾਂ ਵਿਚਾਰ ਰਹੇ ਹਾਂ, ਲੁਧਿਆਣੇ ਵਾਲਾ ਨਗਰ ਨਿਗਮ। ਅੱਛਾ, ਲੁਧਿਆਣੇ ਦੇ ਨਗਰ ਨਿਗਮ 'ਚ ਇੱਕ ਬਹੁਤ ਤਗੜਾ ਕਾਂਡ ਹੋਇਆ ਜੀ, ਜਿਹੜਾ ਹੁਣ ਉਜਾਗਰ ਹੋਇਆ। ਵੈਸੇ ਉਹ ਜੂਨ ਦੇ ਵਿੱਚ ਯਾਨੀ ਪਿਛਲੇ ਮਹੀਨੇ ਹੋ ਗਿਆ ਸੀਗਾ, ਤੇ ਮੈਂ ਉਹਦੇ ਤੇ ਬਾਤ ਤਫਸੀਲ ਲਿਖਿਆ ਵੀ ਆ। ਇੱਕ ਇਹਨਾਂ ਦਾ ਰਿਕਾਰਡ ਰੂਮ ਆ ਗੁਰਪ੍ਰੀਤ ਜੀ। ਵੀਕਐਂਡ ਤੇ ਕਿਸੇ ਚੋਰ ਨੇ ਆਖਿਆ ਕਿ ਚਲੋ ਵੀਕਐਂਡ ਮਨਾਉਨੇ ਆ, ਉਹ ਰਿਕਾਰਡ ਰੂਮ ਦੇ ਵਿੱਚ ਦਾਖਲ ਹੁੰਦਾ ਹੈ।
ਫਾਈਨੈਂਸ ਦੇ ਨਾਲ ਜੁੜੀਆਂ ਜਾਂ ਡਿਵੈਲਪਮੈਂਟ ਦੇ ਨਾਲ ਜੁੜੀਆਂ ਫਾਈਲਾਂ, ਬਿੱਲ, ਵਾਊਚਰ ਚੁਣ ਕੇ ਮਤਲਬ ਕਿ ਉਹ ਐਕਸਪਰਟ ਚੋਰ ਨੇ ਚੋਰੀ ਕੀਤੀਆਂ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਉਹ ਸੀਸੀਟੀਵੀ ਕੈਮਰਾ ਵੀ ਨਾਲ ਲੈ ਗਿਆ, ਯਾਨੀ ਉਹਨੂੰ ਪਤਾ ਸੀ ਕਿ ਸੀਸੀਟੀਵੀ ਕੈਮਰਾ ਕਿੱਥੇ ਆ। ਫਿਰ ਇਸ ਤੋਂ ਇਲਾਵਾ ਕਮਾਲ ਦੇਖੋ ਕਿ ਉਹ ਤਾਲਾ ਵੀ ਆਪਦਾ ਲਾ ਗਿਆ। ਮੈਂ ਕਿਹਾ ਉਹ ਕਿਤੇ ਮੈਸੇਜ ਦੇ ਕੇ ਗਿਆ ਕਿ ਹਮ ਲौट ਕੇ ਫਿਰ ਆਏਗਾ। ਤਾਂ ਮਤਲਬ ਕਿ ਰਿਕਾਰਡ ਕਿਉਂ ਚੋਰੀ ਹੋਇਆ ਜੀ। ਇੱਥੇ ਤੁਸੀਂ ਦੇਖੋ ਕਿ ਲੁਧਿਆਣੇ ਨਿਗਮ ਦੇ ਵਿੱਚ ਬਹੁਤ ਵੱਡੀਆਂ, ਕਿਉਂਕਿ ਮੈਨਚੈਸਟਰ ਆਫ ਪੰਜਾਬ ਆ, ਬਹੁਤ ਪੈਸਾ ਹੈ ਸਰ, ਬਹੁਤ ਮਲਾਈ ਆ ਉਰੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਲੁਧਿਆਣੇ ਨਿਗਮ ਦੀਆਂ ਨਾਕਾਮੀਆਂ ਦਾ ਆ 4 ਸਾਲਾਂ ਦਾ ਆਪਣਾ ਇਤਿਹਾਸ ਹੈ। ਬਿਲਕੁਲ। ਇਹ ਜਿਹੜੀ ਬੀਬੀ ਮੇਅਰ ਆ, ਚਲੋ ਸਤਿਕਾਰਤ ਆ, ਭੈਣ ਜੀ ਆ ਸਾਡੇ, ਪਰ ਇਹਨਾਂ ਦੀ ਕਾਬਲੀਅਤ ਕੀ ਸੀ? ਗੁਰਪ੍ਰੀਤ ਖੁਦ ਮੁੱਖ ਮੰਤਰੀ ਨੇ ਇਹ ਗੱਲ ਇਹਨਾਂ ਬਾਰੇ ਕਹੀ ਸੀ ਕਿ ਇਹ ਬੀਬੀ ਜਦੋਂ ਟੀਚਿੰਗ ਲਾਈਨ 'ਚ ਸੀ ਤੇ ਸਾਡੇ ਲਈ ਪੋਸਟਾਂ ਪਾਉਂਦੀ ਹੁੰਦੀ ਸੀ। ਆਹ ਤਾਂ ਕਾਬਲੀਅਤ ਆ ਜੀ। ਅਸੀਂ ਮੇਅਰ ਬਣਾ ਦਿੱਤੀ। ਸੋ ਜਦੋਂ ਇਸ ਤਰ੍ਹਾਂ ਦੀ ਕਾਬਲੀਅਤ, ਪ੍ਰਸ਼ਾਸਕੀ ਕਾਬਲੀਅਤ ਹੁੰਦੀ ਹੈ, ਮੈਂ ਕੋਈ ਇਹ ਨਹੀਂ ਕਰ ਰਿਹਾ, ਮੈਂ ਕਿਸੇ ਦਾ ਮਜ਼ਾਕ ਨਹੀਂ ਉਡਾ ਰਿਹਾ। ਹੋ ਸਕਦਾ ਜੇ ਆਪਾਂ ਨੂੰ ਕੌਂਸਲ ਸੰਭਾਲ ਦਿੱਤੀ ਜਾਵੇ, ਨਿਗਮ ਯਕਦਮ ਸੰਭਾਲ ਦਿੱਤਾ ਜਾਵੇ ਗੁਰਪ੍ਰੀਤ, ਆਪਾਂ ਨੂੰ ਵੀ ਕਿਤੇ ਨਾ ਕਿਤੇ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਤਜਰਬਾ ਨਹੀਂ ਹੈ ਆਪਾਂ ਨੂੰ। ਬਿਲਕੁਲ। ਤਾਂ ਮਤਲਬ ਕਿ ਇਹਨਾਂ ਨੇ ਇਸ ਤਰ੍ਹਾਂ ਦੇ ਪੈਰਾਮੀਟਰ ਸੈੱਟ ਕਰ ਰੱਖੇ ਆ ਕਿ ਇਹ ਸਾਡੇ ਵਾਸਤੇ ਪੋਸਟਾਂ ਲਿਖਦਾ ਸੀ। ਹੋ ਸਕਦਾ ਆਉਣ ਵਾਲੇ ਦਿਨਾਂ 'ਚ, ਆਉਣ ਵਾਲੇ ਸਮੇਂ 'ਚ ਵੀ ਹੋਵੇ ਕਿ ਇਹ ਸਾਡੇ ਲਈ ਦੂਜੇ ਬੰਦਿਆਂ ਨੂੰ ਗਾਲਾਂ ਬਹੁਤ ਕੱਢਦਾ ਹੁੰਦਾ ਸੀਗਾ ਜੀ। ਅਸੀਂ ਇਹਨੂੰ ਆ ਬਣਾਤਾ ਜੀ, ਇਹ ਸੋਸ਼ਲ ਮੀਡੀਆ ਤੇ ਸਾਡੇ ਵਿਰੋਧੀਆਂ ਨੂੰ ਗਾਲਾਂ ਕੱਢਿਆ ਕਰਦਾ ਸੀਗਾ। ਤਾਂ ਇਹ ਇਸ ਤਰ੍ਹਾਂ ਅੱਗੇ ਗੋਲਡੀ ਦੀ ਬੀਬੀ ਬਾਰੇ ਤੁਹਾਨੂੰ ਪਤਾ ਹੀ ਹੈ ਨਾ, ਜਿਸ ਬੁੜੇ ਨੇ, ਬੁੜਾ ਸ਼ਬਦ ਮੈਂ ਇਸਤੇਮਾਲ ਇਸ ਕਰਕੇ ਕਰ ਰਿਹਾ ਕਿ ਇਦਾਂ ਦੇ ਬੰਦੇ ਦੀ ਰਿਸਪੈਕਟ ਨਹੀਂ ਹੁੰਦੀ, ਜਿਹੜੇ ਦੂਸਰੇ ਦੀ ਧੀ ਭੈਣ ਦੀ ਰਿਸਪੈਕਟ ਨਹੀਂ ਕਰਦੇ। ਤਾਂ ਉਸ ਬੰਦੇ ਨੇ ਸ਼ਰੇਆਮ ਕਿਹਾ ਸੀਗਾ ਕਿ ਅਸੀਂ ਗੋਲਡੀ ਦੀ ਬਹੂ ਦੇ ਮਗਰ ਲੱਗ ਜਾਂਦੇ ਸੀ ਜਿੱਧਰ ਨੂੰ ਵੀ ਉਹ ਜਾਂਦੀ ਸੀ। ਠੀਕ ਹੈ ਜੀ। ਤਾਂ ਉਹਨੂੰ ਬੁਲਟ ਮੋਟਰਸਾਈਕਲ ਦੇ ਦਿੱਤਾ ਸੀ ਇਹਨਾਂ ਨੇ। ਸੋ ਇਹ ਜਿਹੜੇ ਇਹਨਾਂ ਦੇ ਪੈਰਾਮੀਟਰਸ ਨੇ ਇਹ ਗਲਤ ਨੇ। ਸੋ ਕਾਬਲੀਅਤ, ਜਿਵੇਂ ਨਿਗਮ ਚਲਾਉਣਾ ਹੈ ਲੁਧਿਆਣੇ ਵਰਗਾ, ਤਾਂ ਤੁਹਾਨੂੰ ਬਹੁਤ ਬਹੁਤ ਸਟੈਂਡਰਡ ਦਾ ਇੱਕ ਕਹਿ ਲਓ ਕਿ ਟੈਲੈਂਟ ਚਾਹੀਦਾ, ਤਜਰਬਾ ਚਾਹੀਦਾ ਜੀ। ਬਿਲਕੁਲ। ਜਿੱਥੇ ਇਹੋ ਜਿਹੇ ਮਾਰਕੇ ਵਾਲੇ ਬੰਦੇ ਲਾਏ ਜਾਂਦੇ ਹੋਣ ਵੀ ਯੋਗਤਾ ਇਦਾਂ ਚੈੱਕ ਕਰਨੀ ਆ, ਉੱਥੇ ਤਾਂ ਕੀ ਭਲਾ ਹੋਊਗਾ, ਇਹ ਸਭ ਜਾਣਦੇ ਨੇ। ਖੈਰ ਅੱਜ ਜਦੋਂ ਸੜਕ ਤੇ ਸੀ ਵਾਲਮੀਕ ਸਮਾਜ ਸਾਰਾ, ਤੇ ਕਿਹੋ ਜਿਹਾ ਰਿਹਾ ਪੂਰੇ ਪੰਜਾਬ 'ਚ? ਸੁਖਦੇ ਹੀ ਰਿਹਾ ਮਾਹੌਲ ਜਾਂ ਕਿਤਿਓਂ ਤਲਖੀ ਭਰੀਆਂ ਖਬਰਾਂ ਵੀ ਆਈਆਂ ਨੇ? ਮੈਂ ਕੁਝ ਵੀਡੀਓਜ਼ ਦੇਖੀਆਂ ਨੇ ਗੁਰਪ੍ਰੀਤ ਜੀ। ਇੱਕ ਸ਼ਖਸ ਤੇ ਕਿਸੇ ਦੁਕਾਨਦਾਰ ਨੂੰ ਜਿਸ ਤਰ੍ਹਾਂ ਬੋਲ ਰਿਹਾ, ਗਾਲਾਂ ਕੱਢ ਕੇ ਕਹਿ ਰਿਹਾ ਕਿ ਦੁਕਾਨ ਬੰਦ ਕਰ ਦੇ, ਇਦਾਂ ਕਰ ਦੇਂਗੇ, ਉਦਾਂ ਕਰ ਦੇਂਗੇ। ਸਰ ਇਹ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ। ਅਸੀਂ ਬਹੁਤ ਇੱਜ਼ਤ ਕਰਦੇ ਹਾਂ, ਮੈਂ ਖੁਦ ਮਤਲਬ ਕਿ ਬਹੁਤ ਹੀ ਜ਼ਿਆਦਾ ਸਫਾਈ ਕਰਮੀਆਂ, ਪਿਆਰ ਸਨੇਹ ਦੇਣ ਵਾਲਾ ਵਿਅਕਤੀ ਹਾਂ, ਪਰ ਆਹ ਚੀਜ਼ਾਂ ਜਿਹੜੀਆਂ ਚੱਲੀਆਂ ਨੇ, ਡੀਐਸਪੀ ਦੇ ਪਰਿਵਾਰਕ ਜੀਵਨ ਤੇ ਚਲੇ ਜਾਣਾ, ਜੀਆਂ ਦਾ ਕੀ ਕਸੂਰ ਆ ਮੈਨੂੰ ਦੱਸੋ? ਇੱਕ ਨਹੀਂ 2 ਵੀਡੀਓ ਆਈਆਂ ਨੇ ਇਸ ਤਰ੍ਹਾਂ ਦੀਆਂ ਜਿਹਦੇ ਵਿੱਚ ਬੁਲਾਰੇ ਜਿਹੜੇ ਆ ਉਹ ਗਾਲਾਂ ਕੱਢ ਰਹੇ ਨੇ। ਫਿਰ ਆ ਹੁਣ ਕੁਝ ਥਾਵਾਂ ਤੇ ਮੈਂ ਵੀਡੀਓਜ਼ ਦੇਖੀਆਂ ਨੇ, ਵਿਜ਼ੂਅਲ ਦੇਖੇ ਨੇ, ਸ਼ਾਇਦ ਜਲੰਧਰ ਹੀ ਜ਼ਿਆਦਾ ਇਹਨਾਂ ਦਾ ਅਸਰ ਸੀਗਾ। ਵੈਸੇ ਤੇ ਪੰਜਾਬ ਬੰਦ ਦੀ ਕਾਲ ਸੀਗੀ, ਪਰ ਕਿਤੇ ਹੋਰ ਤੇ ਮੈਨੂੰ ਅਸਰ ਨਹੀਂ ਦਿਖਾਈ ਦਿੱਤਾ ਜ਼ਿਆਦਾ। ਹਾਂ, ਪ੍ਰੋਟੈਸਟ ਤੇ ਚੱਲਦੇ ਆ। ਗੱਲ ਇਹ ਆ ਕਿ ਉੱਥੇ ਜਿਸ ਤਰ੍ਹਾਂ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਸਨ, ਜਿਸ ਤਰ੍ਹਾਂ, ਇਹ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ। ਕਿਸਾਨੀ ਅੰਦੋਲਨ ਜਾਂ ਕਿਸਾਨੀ ਬੰਦ ਕਾਲ ਵੇਲੇ ਵੀ ਅਸੀਂ ਇਹੋ ਗੱਲ ਕਹਿੰਦੇ ਆ ਕਿ ਕੁਝ ਤੁਹਾਡੇ ਮੁੰਡੇ ਜਿਹੜੇ ਵਿੱਚ ਵੜ ਜਾਂਦੇ ਨੇ, ਉਹ ਜਾ ਕੇ ਦੁਕਾਨਦਾਰਾਂ ਨੂੰ ਅਪੀਲ ਕਰਨ ਦੀ ਥਾਂ ਤੇ, ਸਮਰਥਨ ਉਹਨਾਂ ਤੋਂ ਲੈਣ ਦੀ ਥਾਂ ਤੇ, ਦਿਲ ਜਿੱਤਣ ਦੀ ਥਾਂ ਤੇ, ਉਹ ਜਾ ਕੇ ਜਿਸ ਤਰ੍ਹਾਂ ਥਾਣੇਦਾਰੀ ਅੰਦਾਜ਼ ਦੇ ਵਿੱਚ ਕੰਮ ਕਰਦੇ ਨੇ, ਉਹ ਠੀਕ ਨਹੀਂ ਹੁੰਦਾ। ਖੈਰ ਦੇਖੋ, ਇਹਨਾਂ ਨੇ ਆਪਾਂ ਜੇ ਦੇਖੀਏ ਤੇ ਵੱਡੀ ਮੰਗ ਤੇ ਆਪਦੀ ਮਨਵਾ ਲਈ ਆ ਸਫਾਈ ਕਰਮੀਆਂ ਨੇ, ਪਰ ਰੌਲਾ ਇਹ ਆ ਕਿ ਜਿਸ ਡੀਐਸਪੀ ਦਾ ਇਸ ਸਾਰੇ ਕਾਂਡ ਦੇ ਵਿੱਚ ਸਭ ਤੋਂ ਜ਼ਿਆਦਾ ਗੁੱਡਾ ਵੱਜਾ, ਜਿਹਨੇ ਬਹੁਤ ਤੁਹਾਨੂੰ ਪਤਾ ਬੇਕਿਰਕੀ ਦੇ ਨਾਲ ਡਾਂਗਾ ਮਾਰੀਆਂ ਸਨ, ਤਾਂ ਉਹਨੂੰ ਮੁਅੱਤਲ ਤੇ ਕੀਤਾ ਹੋਇਆ ਇਹਨਾਂ ਨੇ। ਉਹਦੇ ਬਾਰੇ ਹੁਣ ਵੇਖੋ ਕਿ ਕੀ ਬਣਦਾ ਕੀ ਨਹੀਂ ਬਣਦਾ। ਤੇ ਰਾਜਨੀਤੀ ਵੀ ਚੱਲੀ ਆ ਬਰਨਾਲੇ ਦੇ ਵਿੱਚ, ਤੁਹਾਨੂੰ ਪਤਾ ਹੀ ਆ, ਬੜੇ ਬੜੇ ਸਿਆਸਤਦਾਨ ਵੀ ਆਏ। ਅੱਛਾ, ਉੱਥੋਂ ਇੱਕ ਹੋਰ ਖਬਰ ਬੜੀ ਰੌਚਕ ਵੇਖਣ ਨੂੰ ਮਿਲੀ ਕਿ ਖਬਰਾਂ ਤੇ ਇਹ ਸਨ ਕਿ ਸਭ ਅੱਛਾ ਹੈ ਜੀ, ਆਲ ਇਜ਼ ਵੈਲ ਆ ਕਾਂਗਰਸ ਦੇ ਵਿੱਚ। ਇੱਕੋ ਥਾਂ ਤੇ ਮੇਰੇ ਖਿਆਲ ਦੇ ਨਾਲ ਚੰਨੀ ਸਾਹਿਬ ਤੇ ਰਾਜਾ ਵੜਿੰਗ ਇੱਕੋ ਮੁੱਦੇ ਤੇ ਵੱਖ-ਵੱਖ ਗਏ ਆ। ਤਾਂ ਇੱਥੋਂ ਇਹਨਾਂ ਦਾ ਵੀ ਪਤਾ ਲੱਗ ਜਾਂਦਾ। ਗੜੀ ਸਾਹਿਬ ਵੀ ਆਏ, ਗੜੀ ਸਾਹਿਬ ਨੂੰ ਵੀ ਕਾਫੀ ਤਲਖ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਤਾਂ ਇਸ ਤਰ੍ਹਾਂ ਹੈ ਕਿ ਮੇਰੇ ਖਿਆਲ ਦੇ ਨਾਲ
ਹੁਣ ਤਾਂ ਇੱਕ ਤਰ੍ਹਾਂ ਨਾਲ ਜਿਹੜੀ ਮੰਗ ਸੀ ਉਹ ਤੇ ਤਕਰੀਬਨ ਪੂਰੀ ਹੋ ਗਈ, ਇਹਨਾਂ ਦੀ ਹੜਤਾਲ ਖਤਮ ਹੋ ਗਈ, ਪਰ ਜਿਹੜਾ ਲਾਠੀ ਚਾਰਜ ਵਾਲਾ ਹੈ ਡੀਐਸਪੀ ਉਹਨੂੰ ਮੁਅੱਤਲ ਕੀਤਾ ਗਿਆ, ਜਦ ਕਿ ਡਿਮਾਂਡ ਕੀਤੀ ਜਾਂਦੀ ਹੈ, ਮੰਗ ਕੀਤੀ ਜਾਂਦੀ ਹੈ ਕਿ ਉਹਦੇ ਤੇ ਹੋਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਬਿਲਕੁਲ ਬਿਲਕੁਲ, ਕਾਰਵਾਈ ਤਾਂ ਹੋਣੀ ਚਾਹੀਦੀ ਹੈ। ਖੈਰ, ਇਸ ਤੋਂ ਅੱਗੇ ਵਧੀਏ ਤਾਂ ਜਥੇਦਾਰ ਸਾਹਿਬ ਨੇ ਗੁਰੂ ਘਰਾਂ ਦੇ ਵਿੱਚ ਯੋਗ ਤੋਂ ਵਰਜਿਆ ਹੈ ਜੀ। ਹਾਂ ਦੇਖੋ, ਯੋਗਾ ਇਹ ਜੀ ਆਪਾਂ ਦੇਖਨੇ ਆ, ਇਹ ਕੁਝ ਥਾਵਾਂ ਤੋਂ ਅੱਗੇ ਵੀਡੀਓਜ਼ ਵਗੈਰਾ ਆਈਆਂ ਸੀਗੀਆਂ, ਪਿਛਲੇ ਦਿਨਾਂ ਦੇ ਵਿੱਚ ਵੀ ਵਿਵਾਦ ਇਸ ਤਰ੍ਹਾਂ ਦਾ ਹੋਇਆ ਸੀਗਾ, ਤਾਂ ਉਦੋਂ ਵੀ ਕਿਹਾ ਗਿਆ ਸੀਗਾ, ਰੋਕ ਦਿੱਤਾ ਗਿਆ ਸੀ ਇੱਕ ਦੋ ਥਾਵਾਂ ਤੇ ਕਿ ਭਾਈ ਤੁਸੀਂ ਗੁਰੂ ਘਰਾਂ ਦੇ ਵਿੱਚ ਯੋਗ ਨਹੀਂ ਕਰ ਸਕਦੇ। ਦਰਅਸਲ ਕੀ ਹੈ ਕਿ ਤੁਹਾਨੂੰ ਪਤਾ ਇਹਨਾਂ ਨੇ ਯੋਗਾ ਇੰਸਟਰਕਟਰ ਲਾਏ ਹੋਏ ਨੇ, ਅੱਛਾ ਹੈ, ਰੁਜ਼ਗਾਰ ਦਿੱਤਾ ਹੋਇਆ ਤੇ ਵਧੀਆ ਗੱਲ ਆ, ਬੀਬੀਆਂ ਨੂੰ ਲਾਹਾ ਮਿਲਦਾ ਹੈ ਇਹਨਾਂ ਚੀਜ਼ਾਂ ਦੇ ਨਾਲ। ਮੈਂ ਇਸ ਨੂੰ ਮਾੜੀ ਨਹੀਂ ਕਹਾਂਗਾ ਯੋਜਨਾ ਨੂੰ, ਠੀਕ ਆ, ਪਿੰਡਾਂ ਤੱਕ ਯੋਗਾ ਲੈ ਗਏ ਨੇ, ਚਲੋ ਇੰਨੇ ਨਾਲ ਫਿਟਨੈਸ ਤੇ ਬੀਬੀਆਂ ਧਿਆਨ ਦਿੰਦੀਆਂ ਨੇ। ਪਰ ਕੁਝ ਥਾਵਾਂ ਤੇ ਕੀ ਆ ਕਿ ਜਿੱਦਾਂ ਗਰੁੱਪ ਬਣ ਜਾਂਦੇ ਆ, ਤਾਂ ਉਹ ਗੁਰੂ ਘਰਾਂ ਦਾ ਜਿਹੜਾ ਕੰਪਲੈਕਸ ਹੁੰਦਾ ਹੈ, ਯਾਨੀ ਹਦੂਦ ਕਹਿ ਲਓ, ਕਿ ਉੱਥੇ ਜਾ ਕੇ ਕਰਦੇ ਨੇ। ਤੇ ਇਹਦੇ ਵਿੱਚ ਹੁਣ ਜਥੇਦਾਰ ਸਾਹਿਬ ਨੇ ਸਪਸ਼ਟ ਕਰ ਦਿੱਤਾ ਹੈ ਕਿ ਦੇਖੋ, ਗੱਲ ਇਹ ਹੈ ਕਿ ਯੋਗ ਦਾ ਅਰਥ ਭਲਾ ਜੋੜਨਾ ਹੀ ਹੋਵੇ, ਲੇਕਿਨ ਗੁਰਦੁਆਰਾ ਗੁਰੂ ਦੇ ਸ਼ਬਦ ਤੇ ਗੁਰਬਾਣੀ ਦੇ ਨਾਲ ਜੁੜਨ ਦਾ ਸਥਾਨ ਹੈ। ਇੱਥੇ ਜੀ ਆਉਣ ਵਾਲੀ ਜਿਹੜੀ ਸੰਗਤ ਆ ਉਹਨੂੰ ਗੁਰਬਾਣੀ ਨਾਲ ਹੀ ਜੁੜਨਾ ਚਾਹੀਦਾ, ਨਾ ਕਿ ਇਸ ਤਰ੍ਹਾਂ ਦੇ ਯੋਗਾਸਨ ਜਾਂ ਪ੍ਰਾਣਾਯਾਮ ਇਹਨਾਂ ਚੀਜ਼ਾਂ ਦੇ ਨਾਲ। ਤਾਂ ਉਹਨਾਂ ਨੇ ਕਿਹਾ ਕਿ ਲੋਕ ਆਪਣੇ ਘਰਾਂ ਦੇ ਵਿੱਚ ਯੋਗ ਕਰ ਸਕਦੇ ਆ, ਅਸੀਂ ਕਿਸੇ ਨੂੰ ਰੋਕਦੇ ਨਹੀਂ ਆ। ਯਾਨੀ ਉਹਨਾਂ ਨੇ ਧਾਰਮਿਕ ਤੌਰ ਤੇ ਇਹ ਨਹੀਂ ਕਿਹਾ ਕਿ ਭਾਈ ਸਿੱਖ ਨਹੀਂ ਕਰ ਸਕਦੇ, ਇਦਾਂ ਉਦਾਂ ਨਹੀਂ, ਐਸਾ ਕੁਝ ਨਹੀਂ ਹੈ। ਬੜਾ ਉਹਨਾਂ ਨੇ ਉਦਾਰਵਾਦੀ ਬਿਆਨ ਦਿੱਤਾ ਹੈ ਕਿ ਦੇਖੋ, ਗੁਰੂ ਘਰ ਦੀ ਹਦੂਦ ਦੇ ਅੰਦਰ ਨਹੀਂ, ਗੁਰੂ ਘਰਾਂ ਦੇ ਲੰਗਰ ਹਾਲ ਜਾਂ ਦੀਵਾਨ ਹਾਲ ਦੇ ਵਿੱਚ ਨਹੀਂ, ਇਹ ਸਿਧਾਂਤਕ ਠੀਕ ਨਹੀਂ ਹੈ। ਹਾਂ, ਤੁਸੀਂ ਯੋਗ ਕਰਨਾ ਹੈ ਆਪਣੇ ਘਰਾਂ ਦੇ ਵਿੱਚ ਕਰੋ, ਤੇ ਮੇਰੇ ਖਿਆਲ ਦੇ ਨਾਲ ਗੁਰਪ੍ਰੀਤ ਕੋਈ ਵੱਡੀ ਸਮੱਸਿਆ ਹੋਣੀ ਵੀ ਨਹੀਂ ਚਾਹੀਦੀ। ਜੇ ਜਥੇਦਾਰ ਸਾਹਿਬ ਕਹਿ ਰਹੇ ਨੇ ਤਾਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀ ਜਗ੍ਹਾ ਦਾ ਅਰੇਂਜ ਕੀਤਾ ਜਾ ਸਕਦਾ। ਲਓ, ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਇਦਾਂ ਹੀ ਸੀ ਇੰਸਟਰਕਟਰ ਸਾਡੇ ਪਿੰਡ, ਤਾਂ ਮਤਲਬ ਕਿ ਦੁਪਹਿਰੇ ਉਹਨੂੰ ਵਿਚਾਰੀ ਨੂੰ ਇੱਕ ਗਰੁੱਪ ਲਈ ਜਗ੍ਹਾ ਨਹੀਂ ਸੀ ਲੱਭ ਰਹੀ, ਤਾਂ ਮੇਰੀ ਵਾਈਫ ਜੀ ਨੇ ਕਿਹਾ ਕਿ ਕੋਈ ਗੱਲ ਨਹੀਂ, ਤੁਸੀਂ ਸਾਡਾ ਘਰ ਇਸਤੇਮਾਲ ਕਰੋ, ਕੋਈ ਚੱਕਰ ਨਹੀਂ ਹੈਗਾ ਵੀ ਦੁਪਹਿਰੇ ਘਰ ਖਾਲੀ ਹੁੰਦਾ ਸਾਡਾ, ਤਾਂ ਜੀ ਤੁਸੀਂ ਆਓ। ਤਾਂ ਮਤਲਬ ਕਿ ਕੋਈ ਚੱਕਰ ਨਹੀਂ ਹੈਗਾ, ਠੀਕ ਹੈ ਨਾ ਜੀ। ਤਾਂ ਇਦਾਂ ਦੇ ਪ੍ਰਬੰਧ ਕੀਤੇ ਜਾ ਸਕਦੇ ਆ, ਇਦਾਂ ਦੇ। ਮੈਂ ਤਾਂ ਹੀ ਉਹ ਗੱਲ ਕਰ ਰਿਹਾ ਸੀ ਨਾ, ਇਹਦੇ ਬੈਨੀਫਿਟ ਹੈਗੇ ਨੇ ਕਿ ਸਾਡੀਆਂ ਜਿਹੜੀਆਂ ਗ੍ਰਹਿਣੀਆਂ ਨੇ, ਘਰੇਲੂ ਔਰਤਾਂ, ਅੱਜ ਕੱਲ ਤੁਹਾਨੂੰ ਪਤਾ ਮੋਟਾਪਾ ਬਹੁਤ, ਸ਼ੂਗਰ ਬਹੁਤ, ਬੀਪੀ, ਇਹ ਚੀਜ਼ਾਂ ਹੈਗੀਆਂ, ਤੇ ਉਹਦੇ ਤੋਂ ਯੋਗ ਠੀਕ ਆ, ਐਕਸਰਸਾਈਜ਼ ਕੋਈ ਵੀ ਕਰ ਲਓ, ਠੀਕ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਬਦਲਵੇਂ ਪ੍ਰਬੰਧ ਕੀਤੇ ਜਾ ਸਕਦੇ। ਗੁਰੂ ਘਰਾਂ 'ਚ ਜ਼ਰੂਰ ਜਾਣਾ ਜਦੋਂ ਆਪਾਂ ਨੂੰ ਆਪ ਹੀ ਠੀਕ ਨਹੀਂ ਲੱਗਦਾ। ਮਤਲਬ ਕਿ ਮੈਨੂੰ ਵੀ ਇਹ ਚੀਜ਼ਾਂ ਠੀਕ ਨਹੀਂ ਲੱਗਦੀਆਂ। ਗੁਰੂ ਘਰ ਇੱਕ ਆਪਾਂ ਕਹਿ ਲਈਏ ਕਿ ਸਿਧਾਂਤਕ ਪੈਮਾਨਾ ਲਾਗੂ ਹੁੰਦਾ ਉੱਥੇ, ਉੱਥੇ ਆਪਾਂ ਇਹ ਚੀਜ਼ਾਂ ਥੋਪ ਨਹੀਂ ਸਕਦੇ। ਤਾਂ ਮੈਨੂੰ ਨਹੀਂ ਲੱਗਦਾ ਕੋਈ ਵੱਡਾ ਵਿਸ਼ਾ ਬਣਨਾ ਚਾਹੀਦਾ, ਬਦਲਵੇਂ ਪ੍ਰਬੰਧ ਕੀਤੇ ਜਾ ਸਕਦੇ। ਬਿਲਕੁਲ ਕੀਤੇ ਜਾ ਸਕਦੇ ਨੇ। ਇਸ ਤੋਂ ਅੱਗੇ ਵਧੀਏ ਤਾਂ ਉਧਰ ਨਕਲ ਕਾਂਡ ਤੇ ਅਕਾਲੀ ਦਲ ਵੱਲੋਂ ਮੋਰਚੇ ਦੀ ਕਾਲ। ਹਾਂਜੀ ਦੇਖੋ, ਇਹਨਾਂ ਨੇ ਅੱਜ ਮੋਰਚਾ ਲਾਇਆ ਸੀਗਾ ਇਹਦੇ ਖਿਲਾਫ। ਗੱਲ ਇਹ ਆ ਕਿ ਹੁਣ ਮਾਨ ਸਾਹਿਬ ਤੇ ਕਹਿੰਦੇ ਕਿ ਸਾਡੇ ਰਾਜ ਦੇ ਵਿੱਚ ਪੇਪਰ ਸ਼ੇਪਰ ਤੇ ਲੀਕ ਕਦੇ ਹੋਇਆ ਹੀ ਨਹੀਂ ਹੈ ਜੀ, ਫਿਰ ਹੁਣ ਕੀ ਜੀ ਕਰੀਏ। ਇਹਦਾ ਮਤਲਬ ਇਹ ਹੈ ਕਿ ਕਾਲੀ ਜਾਂ ਇਹ ਸਾਰੇ ਬੱਚੇ ਜਿਹੜੇ ਵਿਰੋਧ ਕਰ ਰਹੇ ਨੇ, ਰੋਸ ਜਤਾ ਰਹੇ ਨੇ, ਉਹ ਸਾਰੇ ਝੂਠ ਬੋਲਦੇ ਨੇ, ਮਾਨ ਸਾਹਿਬ ਵੀ ਇੱਕ ਸੱਚੇ ਨੇ। ਕਮਾਲ ਦੀ ਜੀ ਗੱਲ ਹੈ, ਕਮਾਲ ਹੈ। ਤਾਂ ਅਸਲ 'ਚ ਮੈਂ ਵੀ ਆਪਦੇ ਪੇਜ ਤੇ ਪਾਇਆ ਹੋਇਆ, ਤੁਸੀਂ ਦੇਖਿਆ ਹੋਣਾ ਕਿ ਕਿੰਨੇ ਇੰਪੈਕਟਡ ਲੋਕ ਨੇ ਜਿਨ੍ਹਾਂ ਤੇ ਇੰਪੈਕਟ ਪਿਆ, ਲੀਕ ਕਿੰਨੇ ਪੇਪਰ ਹੋਏ ਆ, ਸਾਰਾ ਕੁਝ ਡਾਟਾ ਕੱਢ ਕੇ ਜੀ ਡਾਕੂਮੈਂਟਡ ਚੀਜ਼ਾਂ ਨੇ। ਕਹਿਣ ਦਾ ਭਾਵ ਇਹ ਹੈ ਕਿ ਹੁਣ ਜਦੋਂ ਮੁੱਖ ਮੰਤਰੀ ਸਾਹਿਬ ਮੰਨ ਹੀ ਨਹੀਂ ਰਹੇ, ਚਲੋ ਅਕਾਲੀਆਂ ਨੇ ਸਿਆਸਤ ਕਰਨੀ ਹੈ, ਰਾਜਨੀਤੀ ਕਰਨੀ ਹੈ, ਉਹ ਅੱਜ ਬੈਠੇ ਆ ਧਰਨੇ ਤੋਂ ਉੱਤੇ, ਪਰ ਗੱਲ ਇਹ ਆ ਕਿ ਉਹ ਤੇ ਪੇਪਰ ਲੀਕ ਦੀ ਵਿਆਖਿਆ ਹੀ ਨਵੇਂ ਢੰਗ ਤੋਂ ਮੰਗ ਰਹੇ ਨੇ। ਉਹ ਕਹਿੰਦੇ ਜੀ ਨਕਲ ਕਾਂਡ ਹੋਇਆ, ਪੇਪਰ ਲੀਕ ਥੋੜੀ ਹੋਇਆ, ਪਰ ਪਿਛਲੀਆਂ ਕੁਝ ਭਰਤੀਆਂ ਤੇ ਤਾਂ ਹੋਇਆ ਹੈ ਨਾ, ਹੋਇਆ ਜੀ ਹੈ। ਸੋ ਗੱਲ ਇਹ ਆ ਕਿ ਇਹਨਾਂ ਨੂੰ ਆਪਣਾ ਸਿਸਟਮ ਸੁਧਾਰਨ ਦੀ ਜ਼ਰੂਰਤ ਹੈ। ਸਿਸਟਮ 'ਚ ਸੁਧਾਰ ਕਰਨ, ਤੇ ਸੁਧਾਰ ਤੇ ਤਦੇ ਹੀ ਕੀਤਾ ਜਾ ਸਕਦਾ ਹੁੰਦਾ ਹੈ ਨਾ ਗੁਰਪ੍ਰੀਤ, ਜਦੋਂ ਤੁਸੀਂ ਆਪਣੀ ਪਹਿਲਾਂ ਗਲਤੀ ਮੰਨੋ ਕਿ ਆਹ ਚੀਜ਼ ਠੀਕ ਕਰਨ ਦੀ ਲੋੜ ਹੈਗੀ ਆ, ਤਦ ਹੀ ਠੀਕ ਹੋਊਗੀ ਨਾ ਉਹ। ਬਿਲਕੁਲ।
ਜੇਕਰ ਤੁਸੀਂ ਵੈਸੇ ਹੀ ਉਸ ਨੂੰ ਟਾਲਾ ਵੱਟ ਲਓ ਤਾਂ ਫਿਰ ਤੁਹਾਨੂੰ ਕੌਣ, ਮਰ ਗਏ ਤੇ ਮੁੱਕਰ ਗਏ ਤਾਂ ਕਹਿੰਦੇ ਕਿਆ ਕਰ ਲੈਣਾ, ਉਹ ਵਾਲਾ ਹਾਂ, ਹਿਸਾਬ ਹੈਗਾ। ਮਰੇ ਮੁਕਰੇ ਦਾ ਇਲਾਜ ਕੋਈ ਨਹੀਂ, ਕੋਈ ਸਾਥੀ ਨਹੀਂ ਜੱਗ ਤੋਂ ਚੱਲਿਆਂ ਦਾ। ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।